ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੌਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨਹੋਜ਼ੇ ਤੇ ਜਿੰਦ ਕੌਰ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 5 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਇੱਕ ਅਜਿਹੀ ਖਬਰ ਤੋਂ ਜਿਹੜੀ ਖਬਰ ਕਈ ਸਾਂਸੇ ਖੜੇ ਕਰਦੀ ਹੈ ਤੇ ਉਹ ਖਬਰ ਨਾ ਸਿਰਫ ਭਾਰਤ ਦੇ ਨਾਲ ਜੁੜੀ ਹੈ, ਸਗੋਂ ਵਿਸ਼ਵ ਵਿਆਪੀ ਪੱਧਰ ਤੇ ਜਿਹੜੀ ਇੱਕ ਚਰਚਾ ਤੁਰੀ ਹੈ ਇਸ ਟਾਈਮ ਭਾਰਤ, ਕੈਨੇਡਾ, ਅਮਰੀਕਾ ਦੇ ਸਬੰਧਾਂ ਨੂੰ ਲੈ ਕੇ ਜਾਂ ਸਿੱਖ ਭਾਈਚਾਰੇ ਨੂੰ ਲੈ ਕੇ, ਉਸ ਸੰਦਰਭ ਦੇ ਵਿੱਚ ਵੀ ਉਹ ਖਬਰ ਖਾਸੀ ਅਹਿਮੀਅਤ ਰੱਖਦੀ ਹੈ। ਭਾਰਤ ਦੇ ਵਿੱਚ ਇੱਕ ਏਅਰਪੋਰਟ ਤੇ ਅੰਮ੍ਰਿਤਧਾਰੀ ਮੁਲਾਜ਼ਮਾਂ ਨੂੰ ਗਾਤਰਾ ਪਾਉਣ ਤੋਂ ਰੋਕਿਆ ਗਿਆ ਜੀ। ਪ੍ਰਵੀਨ ਜੀ, ਇੱਕ ਏਅਰਪੋਰਟ ਤੇ ਨਹੀਂ, ਸਮੁੱਚੇ ਏਅਰਪੋਰਟਾਂ ਤੇ ਰੋਕਣ ਦਾ ਹੁਕਮ ਜਾਰੀ ਕਰਤਾ ਹੈ। ਠੀਕ ਹੈ ਜੀ। ਜੀ ਜੀ, ਇਹ ਬਹੁਤ ਗੰਭੀਰ ਪਹਿਲੂ ਹੈ। ਜੀ ਬਿਲਕੁਲ ਬਿਲਕੁਲ। ਇਹਦੇ ਵਿੱਚ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ, ਹਵਾਬਾਜ਼ੀ ਮੰਤਰੀ ਦੀ ਬਣਦੀ ਹੈ, ਏਅਰਪੋਰਟ ਅਥਾਰਟੀ ਦੀ ਬਣਦੀ ਹੈ ਜੀ। ਤੇ ਉਹਨਾਂ ਵੱਲੋਂ ਬਕਾਇਦਾ ਇਹ ਨੋਟਿਸ ਕੱਢਿਆ ਗਿਆ ਤੇ ਇਹ ਪਹਿਲੂ ਉਸ ਸਮੇਂ ਅਸੀਂ ਵਿਚਾਰ ਰਹੇ ਜਦੋਂ ਵਿਸ਼ਵ ਭਰ ਦੇ ਵਿੱਚ ਸਿੱਖ ਮਸਲਿਆਂ ਨੂੰ ਲੈ ਕੇ ਇੱਕ ਚਾਰਜੋਈ ਚੱਲ ਰਹੀ ਹੋਵੇ, ਔਰ ਖਾਸ ਕਰਕੇ ਦੂਸਰੇ ਮੁਲਕਾਂ ਦੇ ਵਿੱਚ ਜਿੱਥੇ ਇਸ ਨੂੰ ਮਾਨਤਾ ਮਿਲ ਰਹੀ ਹੋਵੇ, ਚਾਹੇ ਉਹ ਸ੍ਰੀ ਸਾਹਿਬ ਹੈ, ਚਾਹੇ ਉਹ ਦਸਤਾਰ ਹੈ ਨਾ, ਜਾਂ ਉਸ ਨੂੰ ਲੈ ਕੇ ਸੰਘਰਸ਼ ਦੇ ਰਾਹ ਦੇ ਉੱਤੇ ਉਹਦੀ ਪਹਿਚਾਣ ਦੇ ਲਈ ਉਸ ਦੇ ਉੱਤੇ ਜਿੱਤ ਹਾਸਲ ਕੀਤੀ ਜਾ ਰਹੀ ਹੋਵੇ, ਉਸ ਸਮੇਂ ਭਾਰਤ ਦੇ ਵਿੱਚ ਅਜਿਹੇ ਫੈਸਲੇ ਆਉਣਾ ਇਹ ਕੀ ਨਲਾਇਕੀ ਦਾ ਨਤੀਜਾ, ਕੀ ਇਹ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨੇ ਤੇ ਰੱਖਣ ਦਾ ਨਤੀਜਾ, ਬਿਲਕੁਲ ਸਹੀ, ਕੀ ਇਹ ਆਸਾਨ ਜਤਾਉਣ ਦਾ ਤਰੀਕਾ। ਮੈਂ ਇਹਨੂੰ ਇੱਕ ਹੋਰ ਪਹਿਲੂ ਤੋਂ ਵੀ ਦੇਖਦਾ। ਮੈਨੂੰ ਯਾਦ ਆਉਂਦਾ ਕਿ ਲੰਗਰਾਂ ਦੇ ਉੱਤੇ, ਚਾਹੇ ਉਹ ਮੰਦਿਰਾਂ 'ਚ ਬਣਦੇ ਨੇ, ਚਾਹੇ ਉਹ ਗੁਰੂ ਘਰਾਂ 'ਚ ਬਣਦੇ ਨੇ, ਉਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਸੀਗਾ। ਬਕਾਇਦਾ ਤੌਰ ਤੇ GST ਦੇ ਦਾਇਰੇ 'ਚ ਲਿਆਂਦੇ ਗਏ ਲੰਗਰ ਜੀ, ਉਸ ਨੂੰ ਲੈ ਕੇ ਦਰਬਾਰ ਸਾਹਿਬ ਸਣੇ ਮੁੱਖ ਥਾਵਾਂ ਤੋਂ ਆਵਾਜ਼ ਉੱਠੀ ਕਿ ਵੀ ਆਹ ਸਹੀ ਨਹੀਂ ਗਾ। ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ 'ਚ ਹਰ ਰੋਜ਼ ਔਸਤਨ 1 ਲੱਖ ਤੋਂ ਵੱਧ ਸ਼ਰਧਾਲੂ ਲੰਗਰ ਛਕਦਾ। ਜੀ ਜੀ ਬਿਲਕੁਲ। ਉਹ ਢਾਬਾ ਨਹੀਂ ਹੈ ਜੀ, ਸਹੀ 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 ਉਹ ਰੈਸਟੋਰੈਂਟ ਨਹੀਂ ਹੈ। ਉੱਥੇ ਚੋਂ ਕਿਸੇ ਨੇ ਕਮਾਈ ਕਰਨੀ ਹੈ, ਉਹਦੇ ਵਿੱਚੋਂ ਤੁਸੀਂ ਉਹਦੇ ਪਰ ਟੈਕਸ ਲਾ ਰਹੇ ਹੋ, GST ਲਾ ਰਹੇ ਹੋ। ਇਹ ਲਾਇਆ, ਫਿਰ ਉਹ ਮੁੱਦਾ ਬਣਿਆ। ਮੁੱਦਾ ਬਣਨ ਤੋਂ ਬਾਅਦ ਕੇਂਦਰ ਨੇ ਉਹ GST ਹਟਾ ਕੇ ਆਸਾਨ ਜਤਾਉਣ ਦੀ ਪ੍ਰਕਿਰਿਆ 'ਚ ਆ ਗਈ ਕਿ ਦੇਖੋ ਵੀ ਅਸੀਂ ਆਸਾਨ ਕੀਤਾ, ਅਸੀਂ ਗੁਰਦੁਆਰਿਆਂ ਦੇ ਲੰਗਰਾਂ ਨੂੰ ਟੈਕਸ ਮੁਕਤ ਕਰਤਾ। ਤੇ ਇੱਥੋਂ ਵਾਲੇ ਵੀ ਕਹਿ ਰਹੇ ਸੀ ਅਸੀਂ ਕਰਾਇਆ, ਉਹ ਵੀ ਤਾਂ ਅਹਿਸਾਨ ਹੀ ਜਤਾ ਰਹੇ ਸੀ ਨਾ, ਉਦੋਂ ਨਾਲ ਹੀ ਸੀਗੇ। ਇਸੇ ਪਹਿਲੂ ਨੂੰ ਸਮਝਣ ਦੀ ਲੋੜ ਹੈ ਨਾ ਫਿਰ। ਜੀ। ਸੋ ਇਸ ਲਈ ਕਿ ਇਹ ਤਰੀਕੇ ਤਾਂ ਨੇ ਕਿ ਪਹਿਲਾ ਮੁੱਦਾ ਉਭਾਰੋ, ਉਹ ਵਿਵਾਦ ਬਣੇ, ਫਿਰ ਉਸ ਧਿਰ ਨੂੰ ਠੰਡਿਆਂ ਕਰਨ ਲਈ, ਆਪਣੇ ਨਾਲ ਲਾਉਣ ਦੇ ਲਈ ਇਹ ਕਹੋ ਕਿ ਲਓ ਅਸੀਂ ਕਰ ਦਿੰਦੇ ਹਾਂ। ਸਹੀ। ਕੀ ਹੁਣ ਇਹ ਕੀ ਮੋਦੀ ਸਰਕਾਰ, ਕੀ ਅਮਿਤ ਸ਼ਾਹ, ਕੀ ਹਵਾਬਾਜੀ ਮੰਤਰੀ, ਕੀ ਭਾਰਤ ਸਰਕਾਰ ਦੇ ਵੱਖੋ-ਵੱਖ ਪ੍ਰਸ਼ਾਸਨਿਕ ਅਧਿਕਾਰੀ, ਏਅਰਪੋਰਟ ਅਥਾਰਟੀ ਜਾਣਦੇ ਨਹੀਂ ਕਿ ਸਿੱਖ ਭਾਈਚਾਰੇ ਦੇ ਵਿੱਚ ਸ੍ਰੀ ਸਾਹਿਬ ਦੀ ਕੀ ਮਹੱਤਤਾ, ਜਾਂ ਸੰਵਿਧਾਨ ਦੇ ਵਿੱਚ ਕੀ ਵਿਧੀ ਵਿਧਾਨ। ਇਸੇ ਪਹਿਲੂ ਤੇ ਹੈ ਨਾ। ਔਰ ਇਹ ਪਹਿਲੀ ਘਟਨਾ ਨਹੀਂ ਹੈ। ਜੇ ਤਾਂ ਪਹਿਲੀ ਵਾਰ ਹੋ ਜਾਵੇ, ਆਪਾਂ ਕਹਿ ਦਈਏ ਕਿ ਅਫਸਰ ਨਲਾਇਕ ਸੀ ਜੀ, ਇਸ ਲਈ ਆਰਡਰ ਹੋ ਗਿਆ। ਇਸ ਤੋਂ ਪਹਿਲਾਂ ਲੰਘੇ ਵਰੇ 2022 ਦੇ ਵਿੱਚ 4 ਮਾਰਚ ਨੂੰ ਅਜਿਹਾ ਨੋਟਿਸ ਕੱਢਿਆ ਗਿਆ। 4 ਮਾਰਚ ਨੂੰ ਬਿਲਕੁਲ ਹੂਬਹੂ ਇਹੀ ਨੋਟਿਸ ਆਇਆ ਸੀ ਕਿ ਭਾਰਤ ਦੇ ਏਅਰਪੋਰਟਾਂ ਦੇ ਉੱਤੇ ਜਿੰਨੇ ਵੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਅੰਮ੍ਰਿਤਧਾਰੀ ਮੁਲਾਜ਼ਮ ਤੈਨਾਤ ਨੇ,
ਉਹ ਡਿਊਟੀ ਦੌਰਾਨ ਗਾਤਰਾ ਨਹੀਂ ਪਾ ਸਕਣਗੇ, ਡਿਊਟੀ ਦੌਰਾਨ ਸ੍ਰੀ ਸਾਹਿਬ ਪਾ ਕੇ ਆਪਣੀ ਡਿਊਟੀ ਨਹੀਂ ਨਿਭਾ ਸਕਣਗੇ। ਠੀਕ ਹੈ। ਇਹ 2022 ਦੀ 4 ਮਾਰਚ ਨੂੰ ਨੋਟਿਸ ਕੱਢਿਆ। ਉਸ ਤੋਂ ਬਾਅਦ ਸਿੱਖ ਸੰਸਥਾਵਾਂ ਨੇ ਇਤਰਾਜ਼ ਪ੍ਰਗਟਾਇਆ ਜੀ। ਪ੍ਰਸ਼ਾਸਨਿਕ ਪੱਧਰ ਤੇ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੁਮਾਇੰਦੇ ਨੇ ਉਹਨਾਂ ਨੇ ਸਰਕਾਰ ਦੇ ਧਿਆਨ ਚ ਲਿਆਂਦਾ। SGPC ਨੇ ਵੱਡੇ ਪੱਧਰ ਤੇ ਮੰਗ ਚੁੱਕੀ। ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਵੀ ਇਹ ਠੀਕ ਨਹੀਂਗਾ, ਮੈਂ ਇਹਦੀ ਚਾਰਜੋਈ ਕਰੂੰਗਾ। ਇਹ ਹਫ਼ਤੇ ਦੇ ਵਿੱਚ ਇੰਨਾ ਰੋਸ ਉੱਠਿਆ ਕਿ 14 ਮਾਰਚ ਨੂੰ ਇਹਨਾਂ ਨੂੰ ਇਹ ਫੈਸਲਾ ਵਾਪਸ ਲੈਣਾ ਪੈ ਗਿਆ। ਸੋ ਜਿੱਦਾਂ ਹੀ 14 ਮਾਰਚ ਨੂੰ ਇਹ ਪ੍ਰਕਿਰਿਆ ਵਾਪਸ ਹੋਈ ਹੈ ਨਾ, ਉਹ ਤੋਂ ਬਾਅਦ ਫਿਰ ਸਮਤਲ ਹੋ ਗਈ ਪ੍ਰਕਿਰਿਆ, ਉਵੇਂ ਹੀ ਚੱਲਣ ਲੱਗ ਗਈ। ਆਮ ਮੰਗ ਡਿਊਟੀ ਦੇਣ ਲੱਗ ਪਏ। ਹੁਣ ਇਸ ਵਾਰ ਇੱਕ ਵਾਰ ਫਿਰ ਨੋਟਿਸ ਜਾਰੀ ਹੁੰਦਾ। ਉਸ ਨੋਟਿਸ ਦੇ ਵਿੱਚ ਆਉਂਦਾ ਕਿ ਬਈ ਜਿਹੜੇ ਸਿੱਖ ਅੰਮ੍ਰਿਤਧਾਰੀ ਯਾਤਰੂ ਨੇ, ਉਹ ਯਾਤਰੂ 4 ਇੰਚ ਦੀ ਸ੍ਰੀ ਸਾਹਿਬ ਪਾ ਕੇ ਹੀ ਜਾ ਸਕਦੇ ਨੇ, ਇਹ ਤੋਂ ਵੱਧ ਯਾਤਰਾ ਨਹੀਂ ਕਰ ਸਕਦੇ। ਇਹ ਪਹਿਲਾਂ ਤੋਂ ਵੀ ਹੈ ਮੱਦ। ਠੀਕ ਹੈ। ਉਸ ਮੱਦ ਦੇ ਨਾਲ ਇਹ ਵੀ ਅਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਬਈ ਚਾਹੇ ਯਾਤਰਾ ਕਰਨ ਵਾਲੇ ਹੋਣ, ਚਾਹੇ ਡਿਊਟੀ ਕਰਨ ਵਾਲੇ ਹੋਣ, ਉਹ ਆਪਣੇ ਗਲਾਂ ਦੇ ਵਿੱਚ ਖੰਡੇ ਵਾਲਾ ਲੋਕਟ ਜਾਂ ਸ੍ਰੀ ਸਾਹਿਬ ਦੇ ਰੂਪ ਦੇ ਵਿੱਚ ਜਿਹੜੀਆਂ ਛੋਟੀਆਂ ਕਿਰਪਾਨਾਂ ਨੂੰ ਆਪਾਂ ਮਤਲਬ ਲੋਕਟ ਦੇ ਰੂਪ ਚ ਪਾ ਲੈਂਦੇ ਹਾਂ, ਉਹ ਨਹੀਂ ਪਾ ਸਕਦੇ। ਇੱਥੋਂ ਗੱਲ ਸ਼ੁਰੂ ਕਰਕੇ ਵਿੱਚ ਇਹ ਜ਼ਿਕਰ ਕਰਤਾ ਕਿ ਜਿੰਨੇ ਵੀ ਏਅਰਪੋਰਟ ਅਥਾਰਟੀ ਨਾਲ ਸੰਬੰਧਿਤ ਸਿੱਖ ਮੁਲਾਜ਼ਮ ਨੇ, ਏਅਰਪੋਰਟਾਂ ਦੇ ਤੈਨਾਤ ਸਿੱਖ ਮੁਲਾਜ਼ਮ ਨੇ, ਉਹਨਾਂ ਚੋਂ ਜਿਹੜੇ ਅੰਮ੍ਰਿਤਧਾਰੀ ਨੇ ਉਹ ਸ੍ਰੀ ਸਾਹਿਬ ਪਾ ਕੇ ਡਿਊਟੀ ਨਹੀਂ ਕਰ ਸਕਣਗੇ, ਉਹ ਗਾਤਰਾ ਪਾ ਕੇ ਡਿਊਟੀ ਨਹੀਂ ਕਰ ਸਕਣਗੇ। ਅਚੇਚੇ ਤੌਰ ਤੇ ਦਾ ਜ਼ਿਕਰ ਆ ਗਿਆ। ਇਹ 30 ਅਕਤੂਬਰ ਨੂੰ ਨੋਟਿਸ ਜਾਰੀ ਹੋਇਆ। ਹੁਣ ਮੀਡੀਆ ਦੀਆਂ ਧਿਆਨ ਚ ਆ ਰਿਹਾ, ਹੁਣ ਆਪਣੇ ਧਿਆਨ ਚ ਆ ਰਿਹਾ। ਔਰ ਇਸ ਤੋਂ ਬਾਅਦ ਫਿਰ ਇੱਕ ਵਾਰ ਸ਼੍ਰੋਮਣੀ ਕਮੇਟੀ, ਹੁਣ ਅੱਜ ਇਹ ਮੁੱਦਾ ਉੱਭਰੂਗਾ ਜਦੋਂ ਆਪਾਂ ਹੁਣ ਇਹ ਗੱਲ ਕਰ ਰਹੇ ਹਾਂ, ਤੇ ਜੇ ਅੱਜ ਆਪਣੇ ਧਿਆਨ ਚ ਆਇਆ ਤਾਂ ਸਿੱਖ ਸੰਸਥਾਵਾਂ ਦੇ ਵੀ ਧਿਆਨ ਚ ਵੀ ਅੱਜ ਆ ਰਿਹਾ ਹੋਏਗਾ। ਸੋ ਉਸ ਤੋਂ ਬਾਅਦ ਹੁਣ ਸ਼੍ਰੋਮਣੀ ਕਮੇਟੀ ਵੀ ਫਿਰ ਇਕਬਾਲ ਸਿੰਘ ਲਾਲਪੁਰਾ ਆਪਣੇ ਆਪ ਨੂੰ ਚਮਕਾਉਣ ਲਈ ਸਾਹਮਣੇ ਆਉਣਗੇ ਕਿ ਤੁਸੀਂ ਪੱਕਾ ਕੰਮ ਕਿਉਂ ਨਹੀਂ ਕਰਾ ਲੈਂਦੇ। ਵੀ ਤੁਸੀਂ ਇੱਕ ਪਾਸੇ ਆਪਣੇ ਆਪ ਨੂੰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਦੱਸਦੇ ਹੋ, ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਮੋਦੀ ਔਰ ਭਾਜਪਾ ਸਰਕਾਰ, ਕੇਂਦਰ ਸਰਕਾਰ ਤੋਂ ਤਾਂ ਵੱਧ ਸਿੱਖਾਂ ਦਾ ਕਿਸੇ ਨੇ ਭਲਾ ਹੀ ਨਹੀਂ ਕੀਤਾ। ਤੀਏ ਦਿਨ ਅਜਿਹਾ ਪੰਗਾ ਕਿਉਂ ਪੈਂਦਾ? ਫਿਰ ਤੀਏ ਦਿਨ ਅਜਿਹਾ ਕਲੇਸ਼ ਕਿਉਂ ਪੈਂਦਾ? ਠੀਕ ਹੈ ਨਾ। ਇਹ ਇਸ ਦੇ ਲਈ ਇਹ ਪਹਿਲੂ ਆਪਣੇ ਆਪ ਚ ਸਵਾਲ ਹੈ। ਫਿਰ ਉਸ ਸਮੇਂ ਜਦੋਂ ਮਤਲਬ ਕਿ ਕੈਨੇਡਾ ਵਰਗੇ ਧਰਤੀ ਦੇ ਉੱਤੇ ਜਿਹੋ ਜਿਹਾ ਮਾਹੌਲ ਸਿਰਜਿਆ ਜਾ ਰਿਹਾ, ਸਹੀ ਬਿਲਕੁਲ ਸਹੀ, ਉਹਦੇ ਲਈ ਕਿਹੜੀ ਧਿਰ ਨੂੰ ਕਿੱਧਰ ਖੜੇ ਕਰੋਗੇ ਇਹ ਸਾਰਿਆਂ ਨੂੰ ਪਤਾ ਹੈ। ਸਾਰੇ ਜਾਣਦੇ ਆ ਕਿ ਇਹ ਧਾਰਮਿਕ ਮੁੱਦਾ ਨਹੀਂ ਹੈ, ਇਹ ਰਾਜਨੀਤਿਕ ਮੁੱਦਾ ਹੈ। ਸਹੀ। ਇਸ ਦੇ ਪਿੱਛੇ ਇੱਕ ਗਹਿਰੀ ਸਾਜ਼ਿਸ਼ ਹੈ, ਰਾਜਨੀਤਿਕ ਸਾਜ਼ਿਸ਼ ਹੈ ਕਿ ਭਾਈਚਾਰਿਆਂ ਦੇ ਵਿੱਚ ਕਿਵੇਂ ਪਾੜ ਪਾਉਣਾ, ਉਹਦੇ ਲਈ ਕਿਹਨੂੰ ਵਰਤਣਾ, ਚਾਹੇ ਇੱਧਰ ਵਾਲਿਆਂ ਨੂੰ ਵਰਤ ਲਈ, ਚਾਹੇ ਉੱਧਰ ਵਾਲਿਆਂ ਨੂੰ ਵਰਤ ਲਈ। ਬਿਲਕੁਲ ਸਹੀ। ਇਹ ਜਿਹੜਾ ਵਰਤਈ ਵਾਲਾ ਵਿਵਹਾਰ ਹੈ, ਉਸ ਭਖਦੇ ਦੇ ਵਿੱਚ ਕੀ ਅਜਿਹੇ ਫੈਸਲੇ ਜਦੋਂ ਭਾਰਤ ਦੀ ਧਰਤੀ ਤੇ ਹੋ ਰਹੇ ਹੋਣ, ਕੀ ਇਹ ਅੱਗ ਦੇ ਵਿੱਚ ਘਿਓ ਦਾ ਕੰਮ ਨਹੀਂ ਕਰਨਗੇ? ਬਿਲਕੁਲ ਕਰਨਗੇ। ਬਿਲਕੁਲ। ਇਸ ਲਈ ਇਹ ਨਲਾਇਕੀ ਘੱਟ, ਸ਼ਰਾਰਤ ਵੱਧ ਲੱਗਦੀ ਹੈ। ਜੀ। ਜਦੋਂ ਸ਼ਰਮਾ ਜੀ ਤੁਸੀਂ ਇਹ ਸਾਰੀ ਖਬਰ ਤੇ ਗੱਲਬਾਤ ਕਰ ਰਹੇ ਸੀ ਨਾ, ਤੇ ਤੁਹਾਡੀ ਖਬਰ ਦੇ ਵਿੱਚ ਜੋ ਤਾਜ਼ਾ ਜਾਣਕਾਰੀ ਹੈ, ਜੋ ਇਹਦੇ ਬਾਰੇ ਜੋ ਲਿਆਂਦੀ ਗਈ ਹੈ ਜਾਂ ਡਾਇਰੈਕਸ਼ਨ ਜਾਰੀ ਕੀਤੀ ਹੈ, ਉਹ ਤਾਂ ਸਾਰੀ ਜਾਣਕਾਰੀ ਝਲਕ ਹੀ ਰਹੀ ਸੀ। ਪਰ ਤੁਹਾਡੀ ਜਿਹੜੀ ਸ਼ਬਦਾਵਲੀ ਸੀ ਜਾਂ ਤੁਹਾਡੀ ਜਿਹੜੀ ਗੱਲਬਾਤ ਸੀ, ਉਹਦੇ ਚ ਇੱਕ ਫਿਕਰਮੰਦੀ ਤੇ ਹੋਰ ਜਿਹੜੇ ਪਹਿਲੂ ਨੇ ਜੋ ਇਸ ਟਾਈਮ ਜਿਹੜੀ ਤੁਸੀਂ ਅਖੀਰ ਤੇ ਗੱਲ ਲਿਆ ਕੇ ਜੋੜੀ ਆ ਹਾਲਾਤਾਂ ਦੇ ਨਾਲ, ਉਹ ਬੜੀ ਅਹਿਮ ਹੈ। ਕਿਉਂਕਿ ਸਾਰੀ ਗੱਲ ਆ ਕੇ ਉਹਨਾਂ ਹਾਲਾਤਾਂ ਤੇ ਆ ਕੇ ਖੜਨੀ ਹੈ। ਕਿਉਂਕਿ ਸਮਾਂ ਖਬਰ ਦੇ ਮਾਮਲੇ ਚ ਸਮਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਸਮਾਂ ਟਾਈਮਿੰਗ ਕੀ ਹੈ, ਟਾਈਮਿੰਗ ਚੈੱਕ ਕਰੋ। ਟਾਈਮਿੰਗ ਇੱਕ ਬਹੁਤ ਵੱਡਾ ਪਹਿਲੂ ਹੈ ਜਦੋਂ ਆਪਾਂ ਖਬਰ ਨੂੰ ਖੰਗਾਲਦੇ ਹਾਂ। ਮੈਂ ਕਹਿੰਦਾ ਜੇ ਕੋਤਾਹੀ ਹੋਗੀ ਤਾਂ ਫਿਰ 30 ਤਰੀਕ ਵਾਲੇ ਨੋਟੀਫਿਕੇਸ਼ਨ ਤੇ ਜਦੋਂ ਆਪਾਂ ਅੱਜ ਭਾਰਤੀ ਸਮੇਂ ਅਨੁਸਾਰ ਆਪਾਂ ਅੱਜ 6 ਤਰੀਕ ਨੂੰ ਗੱਲ ਕਰ ਰਹੇ ਹਾਂ, ਹੈ ਨਾ, ਤੇ ਤਦ ਤੱਕ ਤਾਂ ਤੁਸੀਂ ਦਰੁਸਤ ਕਰ ਲਈ ਹੁੰਦੀ ਜੇ ਕੋਤਾਹੀ ਹੁੰਦੀ। ਸਹੀ ਕਿਹਾ ਬਿਲਕੁਲ ਜੀ। ਇਹਦਾ ਮਤਲਬ ਕੋਤਾਹੀ ਨਹੀਂ, ਇਹ ਤੁਹਾਡਾ ਫੈਸਲਾ ਹੈ, ਇਹ ਤੁਹਾਡਾ ਅਸਲੀ ਚਿਹਰਾ ਹੈ, ਇਹ ਤੁਹਾਡਾ ਨਜ਼ਰੀਆ ਹੈ, ਇਹ ਤੁਹਾਡਾ ਮਸਲਿਆਂ ਨੂੰ ਆਪ ਸਿਹੜ ਕੇ, ਆਪ ਜ਼ਖਮ ਦੇ ਕੇ ਫਿਰ ਮੱਲਮ ਲਾਉਣ ਦੇ ਡਰਾਮੇ ਕਰਨ ਦੀ ਆਦਤ ਹੈ ਜਿਹੜੀ, ਉਹਦਾ ਇੱਕ ਹਿੱਸਾ ਹੈ। ਬਿਲਕੁਲ ਸਹੀ। ਅਗਲੀ ਖਬਰ ਦੇ ਵੱਲ ਵਧੀਏ ਤੇ ਵੈਸੇ ਤਾਂ ਏਜੰਸੀਆਂ ਨੂੰ, ਪੁਲਿਸ ਨੂੰ ਸਵਾਲ ਕਰਨਾ ਬਹੁਤ ਔਖਾ ਹੋ ਗਿਆ ਆਮ ਬੰਦੇ ਦੇ ਲਈ, ਕਿਉਂਕਿ ਕਾਨੂੰਨ, ਐਕਟ ਇਸ ਤਰ੍ਹਾਂ ਦੇ ਤਰਮੀਮਾਂ, ਇਸ ਤਰ੍ਹਾਂ ਦੀਆਂ ਸੋਧਾਂ ਹੋ ਗਈਆਂ ਨੇ ਕਿ ਅਖਤਿਆਰ ਹੀ ਬਹੁਤ ਵੱਧ ਗਏ ਨੇ। ਪਰ ਫਿਰ ਵੀ ਇੱਕ ਅਜਿਹੀ ਧਿਰ ਹੈ ਜਿਹੜੀ ਗਾਹੇ ਬਗਾਹੇ ਇਹਨਾਂ ਧਿਰਾਂ ਨੂੰ ਸਵਾਲ ਕਰ ਲੈਂਦੀ ਹੈ, ਤੇ ਚਲੋ ਇਹਨੇ ਨਾਲ ਲੋਕਾਂ ਦਾ ਮਾੜਾ ਮੋਟਾ ਭਰੋਸਾ ਵੀ ਜਿਹੜਾ ਉਹ ਬਹਾਲ ਆ, ਉਹ ਕਾਇਮ ਹੈ।
ਅਦਾਲਤ ਨੇ ਪੁੱਛਿਆ ਵੀ ਅੰਮ੍ਰਿਤਪਾਲ ਮਾਮਲੇ 'ਚ ਤੁਹਾਨੂੰ NSA ਕਿਉਂ ਵਧਾਉਣਾ ਪਿਆ? ਤੇ ਇੱਥੇ ਆਪਾਂ ਇਹ ਵੀ ਜ਼ਿਕਰ ਕਰ ਦਈਏ ਵੀ ਇਕੱਲਾ ਅੰਮ੍ਰਿਤਪਾਲ ਸਿੰਘ ਦੀ ਗੱਲ ਨਹੀਂ ਗੀ। ਅਦਾਲਤਾਂ ਦੇ ਵਿੱਚ ਜਿੰਨੇ ਵੀ ਖੱਬੇ ਪੱਖੀ ਧਿਰਾਂ ਦੇ ਨਾਲ ਜੁੜੇ ਲੋਕ ਨੇ ਜਾਂ ਹੋਰ ਧਿਰਾਂ ਦੇ ਜਿਨ੍ਹਾਂ ਦੇ ਵਿਚਾਰਾਂ ਨੂੰ ਜਾਂ ਜਿਨ੍ਹਾਂ ਨੂੰ ਵਿਚਾਰਾਂ ਦੇ ਆਧਾਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਮਾਮਲਿਆਂ ਦੇ ਵਿੱਚ ਵੀ ਪੁਲਿਸ ਤੇ ਏਜੰਸੀਆਂ ਨੂੰ ਫਿਟਕਾਰਾਂ ਪੈ ਚੁੱਕੀਆਂ ਨੇ। ਜੀ ਪ੍ਰਵੀਨ ਜੀ, ਸਰਕਾਰਾਂ ਦੀ, ਸਿਆਸਤਦਾਨਾਂ ਦੀ, ਫੈਸਲਾ ਕੁਲ ਧਿਰਾਂ ਦੀ ਚਮੜੀ ਇੰਨੀ ਮੋਟੀ ਆ ਕਿ ਹੁਣ ਅਦਾਲਤਾਂ ਨੂੰ ਵੀ ਕੁਝ ਨਹੀਂ ਸਮਝਦੀਆਂ। ਸਹੀ ਕਿਹਾ। ਇਸੇ ਲਈ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਝਾੜਾਂ ਪੈਂਦੀਆਂ ਰਹਿੰਦੀਆਂ ਨੇ। ਹਾਂਜੀ ਹਾਂਜੀ ਬਿਲਕੁਲ। ਜੇ ਝਾੜਾਂ ਪੈਣਾ ਸੁਧਰ ਗਏ ਹੁੰਦੇ ਤਾਂ ਦੁਬਾਰਾ ਝਾੜਾਂ ਵਾਲਾ ਮਸਲਾ ਪੈਦਾ ਕਿਉਂ ਹੁੰਦਾ? ਝਾੜਾਂ ਪੈਂਦੀਆਂ ਹੁੰਦੀਆਂ ਤੇ ਉਹਨਾਂ ਦਾ ਅਸਰ ਹੁੰਦਾ ਤੇ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਰਾਹ ਖੁੱਲੇ ਜਾਣੇ ਸੀ। ਬਿਲਕੁਲ ਜੀ। ਹੁਣ ਤੁਸੀਂ ਇੱਥੋਂ ਜਿਹੜੀ ਇਹ ਤਾਜ਼ਾ ਪਹਿਲੂ ਆ, ਇਹ ਹੈਗਾ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨਾਲ ਜੁੜਿਆ ਹੋਇਆ। ਇਹ ਹੈਗਾ ਕਿ NSA ਲਾਉਣਾ ਇੱਕ ਵੱਖਰਾ ਪਹਿਲੂ ਸੀ, NSA ਨੂੰ ਫਿਰ ਵਧਾਉਣਾ ਇੱਕ ਵੱਖਰਾ ਪਹਿਲੂ। ਦੋਏ ਪਹਿਲੂਆਂ ਨੂੰ ਵੱਖ-ਵੱਖ ਤਰੀਕੇ। ਉਹ ਕਹਿੰਦੇ ਕਿ ਪਹਿਲਾਂ ਤਾਂ NSA ਲਾਇਆ, ਲਾਉਣ ਦੇ ਕਾਰਨ ਅਜੇ ਤੱਕ ਨਹੀਂ ਕਹਿੰਦੇ ਤੁਹਾਨੂੰ ਦੱਸੇ। ਜੀ ਠੀਕ ਆ, ਜਿਹੜੀ ਧਿਰ ਤੇ ਕਾਰਵਾਈ ਹੁੰਦੀ ਆ ਉਹ ਧਿਰ ਤਾਂ ਆਪਣੇ ਆਪ ਨੂੰ ਬੇਦਾਗ ਕਹਿੰਦੀ ਹੁੰਦੀ ਆ, ਉਹਨੂੰ ਤਾਂ ਕਹਿਣਾ ਹੀ ਆ। ਤੇ ਜਿਹੜੀ ਧਿਰ ਲਾ ਰਹੀ ਹੁੰਦੀ ਆ ਉਹ ਕਹਿੰਦੀ ਹੈ ਕਿ ਸਭ ਤੋਂ ਵੱਧ ਦਾਗੀ ਉਹ ਇਹੀ ਨੇ। ਹਾਂਜੀ ਹਾਂਜੀ ਬਿਲਕੁਲ। ਸੋ ਇਸ ਪ੍ਰਕਿਰਿਆ ਦੇ ਵਿਚਾਲੇ ਉਹ ਕਹਿੰਦੇ ਕਿ ਠੀਕ ਆ ਤੁਸੀਂ ਲਾਤਾ। ਹੁਣ ਜਦੋਂ ਦੂਸਰੀ ਵਾਰ ਵਧਾਇਆ, ਕਹਿੰਦੇ ਵਧਾਉਣ ਦਾ ਪਹਿਲੂ ਤਾਂ ਦੱਸ ਦਿਓ। ਸਹੀ ਕਿਹਾ ਜੀ ਜੀ। ਔਰ ਇਹ ਉਸ ਸਮੇਂ ਵਧਾਇਆ ਜਦੋਂ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਬਣ ਗਿਆ ਸੀ। ਉਸ ਸਮੇਂ ਜਦੋਂ ਅੰਮ੍ਰਿਤਪਾਲ ਸਿੰਘ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਲਈ ਸੀ ਤੇ ਆਪਣੀ ਪਟੀਸ਼ਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਦੇ ਰਾਹੀਂ ਇਹ ਗੱਲ ਖੁਦ ਉਹਨਾਂ ਨੇ ਪੁੱਟ ਕੀਤੀ ਅਦਾਲਤ ਦੇ ਵਿੱਚ ਕਿ ਜੀ ਮੈਂ ਤਾਂ ਹੁਣ ਭਾਰਤੀ ਸੰਵਿਧਾਨ ਦੀ ਸਹੁੰ ਚੁੱਕ ਲਈ ਆ, ਹੁਣ ਤਾਂ ਨਾ ਮੇਰੇ ਤੇ NSA ਲਾਓ। ਸੋ ਇਹਦਾ ਮਤਲਬ ਉਹ ਵੀ ਉਸ ਪਹਿਲੂ ਦੀ ਆੜ ਤਾਂ ਲੈ ਹੀ ਰਹੇ ਨੇ ਜਿਹੜੇ ਪਹਿਲੂਆਂ ਤੇ ਕਿਸੇ ਸਮੇਂ ਉਹ ਸਟੈਂਡ ਲੈਂਦੇ ਸੀ। ਜੀ ਜੀ। ਦੂਸਰੇ ਪਾਸੇ ਅਦਾਲਤਾਂ ਇਸ ਮਸਲੇ ਨੂੰ ਨਜਿੱਠਣਾ ਚਾਹੁੰਦੀਆਂ ਨੇ, ਅਦਾਲਤਾਂ ਇਸ ਮਸਲੇ ਤੇ ਪਾਰੰਤਾਰਾ ਕਰਨਾ ਚਾਹੁੰਦੀਆਂ ਨੇ ਜਾਂ ਕੋਈ ਲੀਕ ਖਿੱਚ ਕੇ ਫੈਸਲਾ ਆਏਗਾ, ਇਹਨੂੰ ਅਜੇ ਸਮਾਂ ਲੱਗ ਸਕਦਾ। ਹੁਣ ਇਸ ਪਟੀਸ਼ਨ ਤੇ ਆਪਾਂ ਕਾਫੀ ਦੇਰ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ ਜੀ ਕਿ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੀ ਧਿਰ ਵੱਲੋਂ, ਉਹਨਾਂ ਦੇ ਪਰਿਵਾਰ ਵੱਲੋਂ ਇਸ ਤਰ੍ਹਾਂ ਦੀ ਪਟੀਸ਼ਨ ਅਦਾਲਤਾਂ ਦੇ ਵਿੱਚ ਪਾਈ ਜਾ ਰਹੀ ਹੈ, ਖਾਸ ਕਰ ਪੰਜਾਬ ਹਰਿਆਣਾ ਹਾਈ ਕੋਰਟ 'ਚ, ਕਿ ਵੀ NSA ਵਧਾਇਆ ਕਿਉਂ ਗਿਆ, ਉਹਦੇ ਪਿੱਛੇ ਕਿਹੜੇ ਤੱਥ ਤੇ ਕਿਹੜੇ ਕਾਰਨ ਨੇ, ਸਰਕਾਰ ਤੇ ਪ੍ਰਸ਼ਾਸਨ, ਪੁਲਿਸ ਤੰਤਰ ਇਹਦੀ ਜਵਾਬਦੇਹੀ ਕਰੇ। ਜੀ ਜੀ। ਕਿਉਂਕਿ ਪਹਿਲੂ ਤੁਰਦਾ ਪ੍ਰਸ਼ਾਸਨ ਤੋਂ, ਪੰਜਾਬ ਸਰਕਾਰ ਤੋਂ ਹੁੰਦੇ ਹੋਏ ਕੇਂਦਰ ਦੇ ਗ੍ਰਹਿ ਵਿਭਾਗ ਤੱਕ। ਹੁਣ ਇਸ ਮਸਲੇ ਤੇ ਹਾਈ ਕੋਰਟ ਜਿਹੜੀ ਪਟੀਸ਼ਨ ਹੈ, ਉਸ ਪਟੀਸ਼ਨ ਦੇ ਉੱਤੇ 10 ਦਿਨ ਦਾ ਹਵਾਲਾ ਦੇ ਕੇ ਮਾਣਯੋਗ ਅਦਾਲਤ ਨੇ ਪੁੱਛਿਆ ਕਿ 13 ਮਾਰਚ ਨੂੰ ਤੁਸੀਂ NSA ਲਾਇਆ ਤੇ ਲਾਉਣ ਦਾ ਫੈਸਲਾ ਲਿਆ ਤੇ ਉਸਨੂੰ ਲਾਗੂ ਕਰਨ 'ਚ 10 ਦਿਨ ਲਾਤੇ, ਫਿਰ ਤੁਹਾਨੂੰ ਆਪਣੇ ਫੈਸਲੇ ਤੇ ਸ਼ੰਕੇ ਸ਼ੋਭੇ ਕਿਉਂ ਸੀ? ਇਹ 10 ਦਿਨ ਕਿਉਂ ਖੱਪਾ ਰਿਹਾ? ਜੀ ਜੀ। ਤੇ ਫਿਰ ਜਿਹੜਾ ਵਧਾਇਆ ਉਹਦੀ ਕੀ ਜ਼ਰੂਰਤ ਹੈ? ਇਹ ਸਾਰੇ ਸਬੂਤ, ਇਹ ਸਾਰੇ ਤੱਥ ਅਗਲੀ ਸੁਣਵਾਈ ਤੇ ਲੈ ਕੇ ਆਇਓ। ਠੀਕ ਹੈ। ਪੰਜਾਬ ਸਰਕਾਰ ਨੂੰ ਵੀ ਤੇ ਕੇਂਦਰ ਨੂੰ ਵੀ, ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੂੰ ਵੀ, ਸਾਰਿਆਂ ਨੂੰ ਇਸ ਮਸਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਵਾਬਦੇਹੀ ਤਲਬ ਕਰ ਲਿਆ ਇੱਕ ਤਰ੍ਹਾਂ ਨਾਲ। ਔਰ ਇਹ ਅਗਲੀ ਸੁਣਵਾਈ ਹੁਣ 4 ਦਸੰਬਰ ਨੂੰ ਹੋਣੀ ਹੈ। 4 ਦਸੰਬਰ ਨੂੰ ਇਹਨਾਂ ਸਾਰੀਆਂ ਧਿਰਾਂ ਨੇ ਇਹ ਪੱਖ, ਇਹ ਦਲੀਲਾਂ, ਇਹ ਤੱਥ, ਇਹ ਫੈਸਲੇ ਦੀਆਂ ਆਪਣੀਆਂ ਰਿਪੋਰਟਾਂ, ਦਸਤਾਵੇਜ਼ ਲੈ ਕੇ ਹਾਜ਼ਰ ਹੋਣਾ ਕਿ NSA ਲਾਇਆ ਕਿਉਂ ਤੇ ਲਾਉਣ ਦੇ ਫੈਸਲੇ ਨੂੰ ਔਰ ਲਾਗੂ ਕਰਨ ਦੇ ਫੈਸਲੇ 'ਚ 10 ਦਿਨ ਦਾ ਖੱਪਾ ਕਿਉਂ ਸੀਗਾ, ਤੇ ਉਸ ਤੋਂ ਬਾਅਦ ਇਸ ਨੂੰ ਅਗਲੀ ਵਾਰ ਇੱਕ ਸਮਾਂ ਹੱਦ ਮੁੱਕਣ ਤੋਂ ਬਾਅਦ ਦੁਬਾਰਾ ਫਿਰ ਵਧਾਇਆ ਕਿਉਂ। ਜੀ। ਸੋ ਹੁਣ ਦੇਖਦੇ ਹਾਂ ਜੀ ਸਰਕਾਰ ਇਸ ਪਰ ਕੀ ਜਵਾਬ ਦਿੰਦੀ ਆ, ਕਿਉਂਕਿ ਪਹਿਲਾਂ ਵੀ ਅਦਾਲਤ ਦੇ ਵਿੱਚ ਦਮ ਭਰਿਆ ਗਿਆ ਕਿ ਜੀ ਸਮਾਜਿਕ ਤੌਰ ਤੇ ਖਤਰਾ ਹੈ। ਇਸੇ ਆੜ ਦੇ ਵਿੱਚ ਤਾਂ ਕਿੰਨਿਆਂ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਅੰਦਰ ਰੱਖੀ ਬੈਠੇ ਨੇ। ਮਤਲਬ ਅਦਾਲਤੀ ਪ੍ਰਕਿਰਿਆ ਤੋਂ, ਅਦਾਲਤੀ ਫੈਸਲੇ ਤੋਂ ਵੱਡੀਆਂ ਕਿਵੇਂ ਹੋ ਸਕਦੀਆਂ ਸਰਕਾਰਾਂ? ਸਹੀ ਕਿਹਾ ਤੁਸੀਂ ਪ੍ਰਵੀਨ ਜੀ। ਮਸਲਾ ਕੱਲਾ ਸਿੱਖ ਬੰਦੀਆਂ ਦਾ ਨਹੀਂ ਹੈਗਾ। ਜੀ ਜੀ। ਮਸਲਾ ਸਮੁੱਚੀ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਿਹੜੀਆਂ ਧਿਰਾਂ ਨੂੰ ਵੀ ਸਜ਼ਾ ਹੋਈ ਆ, ਚਾਹੇ ਉਹ ਸਿੱਖ ਪਰਿਵਾਰਾਂ ਨਾਲ ਨੇ, ਚਾਹੇ ਉਹ ਹਿੰਦੂ ਪਰਿਵਾਰਾਂ ਨਾਲ ਨੇ, ਚਾਹੇ ਉਹ ਕਿਸੇ ਹੋਰ ਧਰਮ ਫਿਰਕੇ ਨਾਲ ਨੇ, ਚਾਹੇ ਉਹ ਕਿਸੇ ਵੀ ਸੂਬੇ ਨਾਲ ਨੇ, ਚਾਹੇ ਉਹ ਕਿਸੇ ਵੀ ਗਰੁੱਪ ਨਾਲ ਨੇ। ਅਦਾਲਤ ਨੇ ਜੇਕਰ ਅਦਾਲਤ ਨੂੰ ਜੇਕਰ ਲੱਗਿਆ ਕਿ ਇਹਨਾਂ ਦੇ ਇਸ ਪਹਿਲੂਆਂ ਤੇ ਇਹਨਾਂ ਨੂੰ ਸਜ਼ਾ ਬਣਦੀ, ਆਪਾਂ ਕੈਦੀਆਂ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਚਾਹੇ ਉਹ 'ਚ ਸਿੱਖ ਬੰਦੀਆਂ ਦੀ ਗੱਲ ਵੀ ਆਉਂਦੀ ਉਹਦੇ ਹਵਾਲੇ ਨਾਲ, ਕਿ ਜਿੰਨਿਆਂ ਨੂੰ ਅਦਾਲਤ ਨੂੰ ਲੱਗਿਆ ਕਿ ਇਹਦੇ ਇਸ ਗੁਨਾਹ ਦੇ ਕਾਰਨ ਇਹਨੂੰ ਸਜ਼ਾ ਦੇਣੀ ਬਣਦੀ ਆ, ਅਦਾਲਤ ਨੇ 5 ਸਾਲੀ, 10 ਸਾਲੀ, 15 ਸਾਲੀ, 20 ਸਾਲੀ ਮੈਂ ਕਹਿੰਦਾ ਸੁਣਾਤੀ। ਜੀ ਜੀ। ਹੁਣ ਜਦੋਂ ਉਸ ਅਦਾਲਤ ਵੱਲੋਂ ਲੱਗੀ ਸਜ਼ਾ ਨੂੰ ਬੰਦੇ ਨੇ ਪੂਰਾ ਕਰ ਲਿਆ, ਉਸ ਤੋਂ ਬਾਅਦ ਕਾਨੂੰਨੀ ਹੱਕ ਹੈ ਉਹਦਾ ਕਿ ਉਸਨੂੰ ਰਿਹਾਈ ਮਿਲੇ, ਸੰਵਿਧਾਨਕ ਹੱਕ ਹੈ ਕਿ ਉਸਨੂੰ
ਜੇਲ੍ਹ ਤੋਂ ਸਲਾਖਾਂ ਤੋਂ ਬਾਹਰ ਲਿਆਂਦਾ ਜਾਵੇ। ਤੇ ਆਹ ਪ੍ਰਕਿਰਿਆ ਕਿੱਥੋਂ ਆਈ? ਇਹਦੇ ਉੱਤੇ ਅਦਾਲਤਾਂ ਵੀ ਸਵੈ ਨੋਟਿਸ ਲੈ ਕੇ ਕਿਉਂ ਸਖਤ ਫੈਸਲਾ ਨਹੀਂ ਲੈਂਦੀਆਂ ਕਿ ਜੀ ਇਹ ਤਾਂ ਸਮਾਜ ਲਈ ਖਤਰਾ ਨੇ, ਇਸ ਲਈ ਇਹ ਬਾਹਰ ਨਹੀਂ ਆ ਸਕਦੇ। ਮੈਂ ਕਹਿੰਦਾ ਜੇ ਸਮਾਜ ਲਈ ਖਤਰਾ ਨੇ ਤਾਂ ਪੁਲਿਸ ਮੁੱਕ ਗਈ, ਸਰਕਾਰਾਂ ਮੁੱਕ ਗਈਆਂ। ਜੇ ਬਾਹਰ ਆ ਕੇ ਫਿਰ ਕੁਝ ਹੋਊਗਾ ਫਿਰ ਫੜ ਲਿਓ। ਪਰ ਤੁਸੀਂ ਉਸ ਨੂੰ ਇੱਕ, ਇਹਦਾ ਮਤਲਬ ਅਦਾਲਤ ਤੋਂ ਉੱਪਰ ਤਾਂ ਕੁਝ ਹੋਰ ਪਿਆ। ਫਿਰ ਅਦਾਲਤ ਦਾ ਫੈਸਲਾ ਕਿੱਥੇ ਹੈ? ਇਸ ਸਾਰੇ NSA ਲਾਉਣਾ, ਉਸ ਨੂੰ ਲਟਕਾਉਣਾ, ਉਸ ਨੂੰ ਵਧਾਉਣਾ ਹੈ, ਤੇ ਦੂਸਰੇ ਪਾਸੇ ਜਿਹੜੀ ਤੇਰੀ ਚੁਣੌਤੀ ਦੇ ਰਹੀ ਆ ਉਹ ਕਹਿੰਦੀ ਭਾਈ ਹੁਣ ਤਾਂ ਮੈਂ ਮੈਂਬਰ ਪਾਰਲੀਮੈਂਟ ਆ, ਮੈਂ ਲੋਕਾਂ ਦਾ ਨੁਮਾਇੰਦਾ, ਔਰ ਮੇਰੇ ਤੇ ਕੋਈ ਉਹ ਜਿਹੇ ਕ੍ਰਿਮੀਨਲ ਦੂਸਰੇ ਤਰ੍ਹਾਂ ਦਾ ਪਹਿਲੂ ਤਾਂ ਹੈ ਨਹੀਂਗਾ ਜਿਹੇ ਜਿਹੇ ਸੰਸਦ 'ਚ ਬੈਠੇ ਨੇ, ਕੋਈ ਬਲਾਤਕਾਰੀ ਆ, ਕੋਈ ਕਜਿਆ ਹੈ ਨਾ। ਸੋ ਇਹ ਇਸ ਲਈ ਕਹਿੰਦੇ ਕਿ ਇਸ ਆਧਾਰ ਤੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਪਟੀਸ਼ਨ ਪਾਈ ਤੇ ਹੁਣ ਅਦਾਲਤ ਨੇ 4 ਦਸੰਬਰ ਨੂੰ ਸਾਰੀਆਂ ਧਿਰਾਂ ਨੂੰ ਤਲਬ ਕਰਕੇ ਪੁੱਛਿਆ ਕਿ NSA ਦੇ ਵਿਚਾਲੇ ਜਿਹੜਾ ਗੈਪ ਸੀਗਾ ਲਾਉਣ ਤੇ ਲਾਗੂ ਕਰਨ ਦਾ, ਤੇ ਦੂਸਰਾ ਇਸ ਨੂੰ ਵਧਾਉਣ ਦਾ, ਉਹ ਕਾਰਨ ਕਿਹਨੂੰ ਦੱਸੋ। ਹੁਣ ਦੇਖਦੇ ਹਾਂ ਜੀ ਕੀ ਜਵਾਬ ਦਿੰਦੀਆਂ ਨੇ ਧਿਰਾਂ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸਿਆਸਤ ਦੀ। ਕਹਿੰਦੇ ਚਰਚਾ ਇਹ ਸੀ ਵੀ ਦੂਜੇ ਦਲਾਂ ਦੇ ਪ੍ਰਧਾਨਾਂ ਦੀ ਛੁੱਟੀ ਹੋ ਸਕਦੀ ਹੈ, ਤੇ ਆਪਾਂ ਇਸ ਬਾਬਤ ਖਬਰ ਵੀ ਸਾਂਝੀ ਕੀਤੀ ਸੀ ਕਿ ਵੱਖ-ਵੱਖ ਪ੍ਰਧਾਨਾਂ ਦੀਆਂ ਕਿਹੜੀਆਂ-ਕਿਹੜੀਆਂ ਦਿੱਕਤਾਂ ਤੇ ਕਿਹਨਾਂ ਦੇ ਆਧਾਰ ਤੇ ਉਹਨਾਂ ਨੂੰ ਲਾਂਭੇ ਕੀਤਾ ਜਾ ਸਕਦਾ। ਤੇ ਸਭ ਤੋਂ ਪਹਿਲਾਂ ਸੱਤਾਧਾਰੀਆਂ ਦੇ ਪ੍ਰਧਾਨ ਸਾਹਿਬ ਦੇ ਬਾਰੇ ਆਪਾਂ ਗੱਲਬਾਤ ਕੀਤੀ ਸੀਗੀ। ਪਰ ਕਹਿੰਦੇ ਛੁੱਟੀ ਹੋ ਗਈ ਬਸਪਾ ਦੇ ਪੰਜਾਬ ਪ੍ਰਧਾਨ ਦੀ, ਜੀ ਛੁੱਟੀ ਨਹੀਂ ਹੋਈ ਪਾਰਟੀ ਚੋਂ ਕੱਢਤਾ। ਪ੍ਰਵੀਨ ਜੀ, ਇਹ ਬਿਲਕੁਲ ਆਪਾਂ ਮੈਂ ਕਿਹਾ 3-4 ਦਿਨ ਪਹਿਲਾਂ ਹੀ ਪਾਰਟੀਆਂ ਦੇ ਪ੍ਰਧਾਨਾਂ ਦੇ ਹੱਲ ਨਾਲ ਗੱਲ ਕਰ ਰਹੇ ਸੀ। ਸੋ ਸ਼ਾਇਦ ਆਪਾਂ ਆਪਣੀ ਉਹ ਗਲਤੀ ਹੈ ਕਿ ਆਪਾਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਦਾ ਜ਼ਿਕਰ ਹੀ ਨਹੀਂ ਕੀਤਾ। ਹਾਂਜੀ, ਬਿਲਕੁਲ ਗਲਤੀ ਮੰਨ ਸਕਦੇ। ਤੇ ਅਗਲਾ ਕਹਿੰਦਾ ਵੀ ਮੈਂ ਚਰਚਾ ਤੋਂ ਰਹਿ ਗਿਆ ਤੇ ਇਸ ਲਈ ਮੇਰਾ ਤੇ ਮੇਰੀ ਪਾਰਟੀ ਦੀ ਚਰਚਾ ਤਾਂ ਹੋਵੇ। ਤੇ ਫਿਰ ਮਾਇਆਵਤੀ ਜੀ ਦੇ ਹੁਕਮਾਂ ਦੇ ਅਨੁਸਾਰ ਫਰਮਾਨ ਆ ਗਿਆ ਤੇ ਜਸਵੀਰ ਸਿੰਘ ਗੜੀ ਦੀ ਛੁੱਟੀ ਹੋ ਗਈ। ਜਨਾਬ ਪ੍ਰਧਾਨਗੀ ਵੀ ਗਈ, ਪਾਰਟੀ ਵੀ ਗਈ। ਬਿਲਕੁਲ ਜੀ, ਇਸ ਮੌਕੇ ਜਦੋਂ ਆਪਾਂ ਬਹੁਜਨ ਸਮਾਜ ਪਾਰਟੀ ਦੀ ਗੱਲ ਕਰ ਰਹੇ ਹਾਂ, ਇਹ ਉਹ ਮੌਕਾ ਹੈ ਜਦੋਂ ਚਰਚਾ ਸੀਗੀ ਕਿ ਅਕਾਲੀ ਦਲ ਦੇ ਪ੍ਰਧਾਨ ਦਾ ਕੀ ਬਣੂਗਾ ਜਿਹਨੇ ਕਾਰਜਕਾਰੀ ਪ੍ਰਧਾਨ ਲਾਤਾ ਤੇ ਤਨਖਾਹੀਆ ਕਰਾਉਣਾ। ਆਪਾਂ ਗੱਲ ਕਰ ਰਹੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫਾ ਦਿੱਤਾ ਹੋਇਆ, ਉਹਦੇ ਅਸਤੀਫੇ ਦਾ ਕੀ ਬਣੂਗਾ ਤੇ ਅਗਲਾ ਪ੍ਰਧਾਨ ਕੌਣ ਬਣੂਗਾ। ਔਰ ਅਗਲੀ ਪ੍ਰਧਾਨ ਦੀ ਤਾਂ ਗੱਲ ਛੱਡੋ, ਭਾਜਪਾ ਦੇ ਵਿੱਚ ਤਾਂ ਅਗਲੇ ਮੁੱਖ ਮੰਤਰੀ ਦੇ ਦਾਅਵੇਦਾਰੀ ਕਰਨ ਲੱਗੇ। ਬਿੱਟੂ ਕਹਿੰਦਾ ਜੀ 2027 ਦੇ ਵਿੱਚ ਤਾਂ ਮੈਂ ਹੀ ਦਾਅਵੇਦਾਰ ਆ, ਮੈਂ ਹੀ ਪਾਰਟੀ ਚਲਾਉਣੀ ਆ, ਮੈਂ ਹੀ ਡਬਲ ਇੰਜਣ ਮੈਂ ਹੀ ਆ। ਸੋ ਇਸ ਲਈ ਇਹਦਾ ਮਤਲਬ ਕਹਿੰਦਾ ਪ੍ਰਧਾਨਗੀ ਤਾਂ ਮੈਨੂੰ ਹੁਣੇ ਦੇ ਦਿਓ, ਮੁੱਖ ਮੰਤਰੀ ਵਾਲੀ ਕੁਰਸੀ ਮੈਨੂੰ 2027 ਚ ਦੇ ਦਿਓ। ਉਧਰ ਉਹ ਹਾਲ ਹੈ, ਉੱਥੇ ਵੀ ਪ੍ਰਧਾਨਗੀ ਵਾਲਾ ਪੇਚ ਹੈਗਾ ਤੇ ਪੇਚ ਰਾਜੇ ਵੜਿੰਗ ਵਾਲੇ ਮਸਲੇ ਤੇ ਵੀ ਫਸਿਆ ਜੀ। ਜ਼ਿਮਨੀ ਚੋਣਾਂ ਦੇ ਨਤੀਜੇ 2027 ਮੂਹਰੇ, ਉਹ ਸਾਰੀ ਪ੍ਰਕਿਰਿਆ ਚ ਕਈਆਂ ਦੀ ਨਜ਼ਰ ਹੈ ਕਿ ਇਹ ਤੋਂ ਪ੍ਰਧਾਨਗੀ ਲਈਏ, ਕਿਉਂਕਿ ਜਿਹਦੇ ਕੋਲ ਪ੍ਰਧਾਨਗੀ ਉਹੀ ਫਿਰ ਮੁੱਖ ਮੰਤਰੀ ਦਾ ਦਾਅਵੇਦਾਰ ਬਣ ਜਾਂਦਾ, ਆਮ ਤੌਰ ਤੇ ਚੱਲਦਾ ਆ। ਇਸ ਲਈ ਇਹ ਸਾਰੇ ਪ੍ਰਧਾਨਾਂ ਦੀ ਪ੍ਰਕਿਰਿਆ ਚੱਲ ਰਹੀ ਸੀ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਲੈ ਕੇ ਕਲੇਸ਼ ਸਾਹਮਣੇ ਆ ਗਿਆ ਕਿ ਲੈ ਵੀ ਇੱਥੇ ਤਾਂ ਨਿਬੜਿਆ ਕੰਮ। ਮੁੱਖ ਮੰਤਰੀ ਸਾਹਿਬ ਨੇ ਖੁਦ ਇੱਛਾ ਪ੍ਰਗਟਾਤੀ ਕਿ ਮੈਂ ਛੱਡਣੀ ਆ ਪ੍ਰਧਾਨਗੀ, ਤੇ ਉਧਰ ਕਹਿੰਦੇ ਕਿ ਮਤਲਬ ਮੁਸ਼ਕਲ ਬਣੀ ਪਈ ਆ, ਰੋਜ਼ ਨੀਂਦ ਨਹੀਂ ਪੂਰੀ ਆ ਰਹੀ ਅਮਨ ਅਰੋੜੇ ਨੂੰ, ਲੈ ਵੀ ਜਿੰਨਾ ਮਾਮਲਾ ਲਟਕਿਆ ਤੇ ਉਨੀ ਕਿਤੇ ਪ੍ਰਧਾਨਗੀ ਦੂਰ ਨਾ ਹੋ ਜਾਵੇ। ਸੋ ਇਸ ਚਾਰੇ ਪੰਜੇ ਪਾਰਟੀਆਂ, ਆਮ ਆਦਮੀ ਪਾਰਟੀ, ਭਾਜਪਾ, ਕਾਂਗਰਸ, ਅਕਾਲੀ ਦਲ, ਸਾਰਿਆਂ ਚ ਪ੍ਰਧਾਨਗੀ ਨੂੰ ਲੈ ਕੇ ਰੱਸਾ ਕੱਸੀ, ਖਿੱਚੋ ਤਾਣ, ਤਣਾਅ ਵਾਲਾ ਮਾਹੌਲ ਤੇ ਇੱਕ ਅੰਦਰੂਨੀ ਜੰਗ ਚੱਲ ਰਹੀ ਆ। ਠੀਕ ਹੈ। ਪਰ ਇਹਨਾਂ ਤੋਂ ਪਹਿਲਾਂ ਕਿ ਇਹਨਾਂ 4-5 ਦਲਾਂ ਚੋਂ ਕਿਸੇ ਦੀ ਪ੍ਰਧਾਨਗੀ ਨੂੰ ਅਦਲਾ ਬਦਲੀ ਦੀ ਕੋਈ ਖਬਰ ਆਉਂਦੀ, ਖਬਰ ਆਪਾਂ ਚਰਚਾ ਕਰ ਰਹੇ ਹਾਂ ਬਹੁਜਨ ਸਮਾਜ ਪਾਰਟੀ ਦੀ। ਬਿਲਕੁਲ ਸਹੀ। ਜਸਵੀਰ ਸਿੰਘ ਗੜੀ, ਇਹਨਾਂ ਦੀ ਪ੍ਰਧਾਨਗੀ ਹੇਠ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਨਾਲ ਮਿਲ ਕੇ ਲੜੀਆਂ। ਤੇ ਜੀ ਹਾਲ ਕੀ ਹੋਇਆ ਕਿ ਇੱਕ MLA ਜਿੱਤਿਆ ਗੱਠਜੋੜ ਦੇ ਵਿੱਚ ਵੀ, ਉਹ ਵੀ ਨਛੱਤਰਪਾਲ ਸਿੰਘ ਨਵਾਂਸ਼ਹਿਰ ਤੋਂ, ਤੇ ਗੜੀ ਹੋਰੀ ਖੁਦ ਫਗਵਾੜੇ ਤੋਂ ਲੜੇ ਸੀਗੇ, 3 ਨੰਬਰ ਤੇ ਆਏ। ਪਰ ਕੀ ਪਹਿਲੂ ਸਿਰਫ ਇਹ ਚੋਣ ਵਾਲਾ ਹੀ ਹੈ, ਜਾਂ ਆਪਾਂ ਹਾਲ ਹੀ ਦੀ ਸਥਿਤੀ ਵੀ ਦੇਖ ਲਈਏ ਕਿ 2024 ਦੀਆਂ ਆਮ ਚੋਣਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਬਿਨਾਂ ਕਿਸੇ ਗੱਠਜੋੜ ਤੋਂ ਪੰਜਾਬ 'ਚ ਲੜਨਾ ਤੈਅ ਕੀਤਾ ਜੀ। ਬਹੁਜਨ ਸਮਾਜ ਪਾਰਟੀ ਕੱਲਿਆਂ ਲੜੀ ਪੰਜਾਬ ਦੇ ਵਿੱਚ, ਤੇ ਵੋਟ ਕਿੰਨੀ ਪਈ? 2.5% ਵੀ ਨਹੀਂ ਪਈ। 2.5% ਵੀ ਨਹੀਂ ਪਈ ਜੀ। ਬਿਲਕੁਲ। ਆਪਾਂ ਉਸ ਸੂਬੇ 'ਚ ਬਹੁਜਨ ਸਮਾਜ ਪਾਰਟੀ ਦੀ ਵੋਟ ਦੀ ਗੱਲ ਕਰ ਰਹੇ ਹਾਂ ਜਿੱਥੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਦਾ ਜੱਦੀ ਪੁਸ਼ਤੀ ਘਰ ਹੋਵੇ, ਉਹਦਾ ਖੇਤਰ ਹੋਵੇ। ਬਾਬੂ ਕਾਂਸ਼ੀ ਰਾਮ ਦੀ ਇਸ ਪੰਜਾਬ ਦੀ ਧਰਤੀ ਦੇ ਉੱਤੇ ਬਹੁਜਨ ਸਮਾਜ ਪਾਰਟੀ ਆਪਣੇ ਭਾਈਚਾਰੇ ਦਾ ਭਰੋਸਾ ਵੀ ਨਾ ਜਿੱਤ ਪਾਵੇ, ਪੰਜਾਬ ਦਾ ਭਰੋਸਾ ਜਿੱਤਣਾ ਤਾਂ ਦੂਰ ਦੀ ਗੱਲ ਆ। 2.5% ਵੋਟ, ਉਹ ਤੋਂ ਵੀ ਘੱਟ 2.49% ਸੀਗੀ ਜੀ।
2.5% ਤੋਂ ਵੀ ਘੱਟ। ਇਹ ਜਸਵੀਰ ਸਿੰਘ ਗੜੀ ਦੀ ਅਗਵਾਈ ਹੇਠ ਹੋਇਆ। ਉਹ ਤੋਂ ਬਾਅਦ ਪਾਰਟੀ ਦੇ ਵਿੱਚ ਜਿਹੋ ਜਿਹੀ ਡਿਕਟੇਟਰਸ਼ਿਪ ਹੈ ਉਹ ਤਾਂ ਸਾਰਿਆਂ ਨੂੰ ਆਪਾਂ ਜਾਣੂ ਹੈ ਕਿ ਮਾਇਆਵਤੀ ਕਿਵੇਂ ਫੈਸਲੇ ਲੈਂਦੀ ਹੈ, ਕਿਵੇਂ ਬਦਲੀਆਂ ਕਰਦੀ ਹੈ, ਕਿਵੇਂ ਟਿਕਟਾਂ ਦਿੰਦੀ ਹੈ, ਕੀ ਹੈ, ਸਾਰੇ ਤੋਂ ਜਾਣੂ। ਸੋ ਉਦੋਂ ਹੀ ਪਤਾ ਲੱਗਿਆ ਜਦੋਂ ਇੱਕ ਲੈਟਰ ਜਾਰੀ ਹੋ ਗਿਆ, ਮੀਡੀਆ ਨੂੰ ਸੁਨੇਹਾ ਚਲਾ ਗਿਆ ਕਿ ਜਸਵੀਰ ਸਿੰਘ ਗੜੀ ਦੀ ਛੁੱਟੀ ਕਰਕੇ ਅਵਤਾਰ ਸਿੰਘ ਕਰੀਮਪੁਰੀ ਨੂੰ ਪੰਜਾਬ ਬਹੁਜਨ ਸਮਾਜ ਪਾਰਟੀ ਦਾ ਪ੍ਰਧਾਨ ਲਾਇਆ ਜਾਂਦਾ। ਅਵਤਾਰ ਸਿੰਘ ਕਰੀਮਪੁਰੀ ਲਈ ਪੰਜਾਬ ਦੀ ਪ੍ਰਧਾਨਗੀ ਕੋਈ ਨਵੀਂ ਨਹੀਂ ਹੈ। ਉਹ ਰਾਜ ਸਭਾ ਮੈਂਬਰ ਵੀ ਰਹੇ ਲਏ, ਉਹ MLA ਵੀ ਰਹੇ ਲਏ, ਹੈ ਨਾ। ਉਹ ਮਤਲਬ ਕਿ ਪਾਰਟੀ ਦੇ ਪ੍ਰਧਾਨ ਵੀ ਰਹੇ ਲਏ। 2014 ਤੋਂ 16 ਤੱਕ ਉਹਨਾਂ ਨੇ ਪਹਿਲਾਂ ਵੀ ਪੰਜਾਬ ਦੀ ਪ੍ਰਧਾਨਗੀ ਕੀਤੀ ਹੈ, ਹੈ ਨਾ। 2008 ਤੋਂ ਲੈ ਕੇ 14 ਤੱਕ ਉਹ ਰਾਜ ਸਭਾ ਮੈਂਬਰ ਰਹੇ ਨੇ, ਹੈ ਨਾ। ਇਸ ਤੋਂ ਪਹਿਲਾਂ 1992 ਤੋਂ 1997 ਤੱਕ ਉਹ MLA ਰਹੇ ਨੇ। ਸੋ ਪਾਰਟੀ ਦੇ ਪੁਰਾਣੇ ਕਾਰਕੁਨ ਨੇ, ਪੁਰਾਣੇ ਵਰਕਰ ਨੇ ਤੇ ਲੰਬੇ ਸਮੇਂ ਤੋਂ ਬਹੁਜਨ ਸਮਾਜ ਪਾਰਟੀ ਨਾਲ ਜੁੜੇ ਨੇ, ਭਰੋਸੇਯੋਗ ਵੀ ਰਹੇ ਨੇ ਮਾਇਆਵਤੀ ਦੇ। ਇਸ ਲਈ ਪੁਰਾਣੇ ਤਜਰਬੇ ਚੋਂ ਮੁੜ ਕੇ ਅਵਤਾਰ ਸਿੰਘ ਕਰੀਮਪੁਰੀ ਨੂੰ ਪ੍ਰਧਾਨਗੀ ਮਿਲੀ ਆ। ਪਰ ਜੋ ਕੰਮ ਗੜੀ ਨਹੀਂ ਕਰ ਸਕੇ ਜਾਂ ਕਰੀਮਪੁਰੀ ਪਹਿਲੇ ਟਾਈਮ 'ਚ ਨਹੀਂ ਕਰ ਸਕੇ, ਕਿ ਉਹ ਹੁਣ ਦੂਸਰੀ ਕਾਰਜਕਾਲ 'ਚ ਕਰ ਪਾਉਣਗੇ ਜਾਂ ਨਹੀਂ, ਇਹ ਵੱਡੀ ਚੁਣੌਤੀ ਆ। ਕਿਉਂਕਿ ਅੱਜ ਜਦੋਂ ਆਪਾਂ ਇਹ ਖਬਰ ਕਰ ਰਹੇ ਹਾਂ, ਇਹ ਉਹ ਮੌਕਾ ਜਦੋਂ ਜਿਮਨੀ ਚੋਣਾਂ ਨੇ ਤੇ 4 ਜਿਮਨੀ ਚੋਣਾਂ ਚੋਂ ਜਿਵੇਂ ਅਕਾਲੀ ਦਲ ਭਗੌੜਾ ਹੈ, ਉਵੇਂ ਬਹੁਜਨ ਸਮਾਜ ਪਾਰਟੀ ਵੀ ਪੰਜਾਬ 'ਚ ਭਗੌੜਾ। ਮੈਂ ਕਹਿੰਦਾ ਤੁਸੀਂ ਕਿਤੇ ਨਾ ਲੜਦੇ, ਚੱਬੇਵਾਲ ਤਾਂ ਲੜਦੇ। ਸਹੀ ਗੱਲ ਹੈ, ਬਿਲਕੁਲ ਤੁਹਾਡੇ ਗੜ੍ਹ ਚੋਂ ਮੰਨਿਆ ਜਾਂਦਾ। ਰਾਖਵੀਂ ਸੀਟ ਹੈ ਔਰ ਦਲਿਤ ਭਾਈਚਾਰੇ ਦਾ ਗੜ੍ਹ ਹੈ। ਜੇਕਰ ਤੁਸੀਂ ਆਪਣੇ ਭਾਈਚਾਰੇ ਜਿਹਦੀ ਉੱਨਤੀ ਲਈ, ਜਿਹਦੀ ਮਤਲਬ ਕਿ ਹੋਂਦ ਲਈ, ਜਿਹਦੇ ਸਹੀ ਉਸ ਨੂੰ ਸਥਾਨ ਦਿਵਾਉਣ ਲਈ ਸਮਾਜ ਦੇ ਵਿੱਚ ਇਸ ਪਾਰਟੀ ਦੀ ਸਥਾਪਨਾ ਹੋਈ ਸੀ, ਜੇ ਤੁਸੀਂ ਉਹਨਾਂ ਦੇ ਹੱਕ ਹਕੂਕਾਂ ਲਈ ਵੀ ਰਾਜਨੀਤੀ ਨਹੀਂ ਕਰ ਸਕਦੇ, ਫਿਰ ਤੁਹਾਡੀ ਕਾਹਦੀ ਰਾਜਨੀਤੀ ਹੈ ਜੀ। ਸੋ ਘੱਟੋ ਘੱਟ ਚਾਹੀਦਾ ਤਾਂ ਇਹ ਸੀ ਤੁਸੀਂ 4 ਸੀਟਾਂ ਤੇ ਉਮੀਦਵਾਰ ਖੜੇ ਕਰਦੇ। ਪਰ ਮੈਂ ਕਹਿੰਦਾ ਤੁਸੀਂ ਜੇ ਘੱਟੋ ਘੱਟ ਆਪਣੇ ਜਿਸ ਭਾਈਚਾਰੇ ਦੇ ਹਵਾਲੇ ਨਾਲ ਤੁਹਾਡੀ ਪਾਰਟੀ ਦੀ ਹੋਂਦ ਹੈ, ਜੇ ਤੁਸੀਂ ਦਲਿਤ ਭਾਈਚਾਰੇ ਦੀ, ਦਬੇ ਕੁਚਲੇ ਭਾਈਚਾਰੇ ਦੀ ਹੱਕ ਹਕੂਕ ਦੀ ਲੜਾਈ ਵੀ ਨਹੀਂ ਲੜ ਸਕਦੇ, ਉਹਨਾਂ ਦੇ ਉਸ ਖੇਤਰ ਚੋਂ ਵੀ ਨਹੀਂ ਲੜ ਸਕਦੇ, ਫਿਰ ਤੁਹਾਤੋਂ ਕੀ ਪੰਜਾਬ ਉਮੀਦ ਕਰੂਗਾ ਜੀ? ਤੇ ਕੀ ਉਹ ਭਾਈਚਾਰਾ ਉਮੀਦ ਕਰੇ? ਇਹ ਆਪਣੇ ਆਪ ਸਵਾਲ ਹੈ। ਸੋ ਚੱਬੇਵਾਲ ਤੱਕ ਵੀ ਛੱਡਤਾ। ਸੋ ਇਹ ਉਸੇ ਤਰ੍ਹਾਂ ਜਿਵੇਂ ਅਕਾਲੀ ਦਲ ਮੈਦਾਨ ਛੱਡ ਕੇ ਭੱਜ ਗਿਆ, ਤੇ ਵੀ ਇਹਦਾ ਮਤਲਬ ਇਹਦੀ ਚਾਹੇ ਉਹ 2.5% ਵੋਟ ਹੈ ਪੰਜਾਬ 'ਚ, ਤਾਂ ਉਹ ਵੋਟ ਵੀ ਤਾਂ ਕਿਸੇ ਦੀ ਜਿੱਤ ਹਾਰ ਵਾਲੇ ਪਾਸੇ ਜਾਊਗੀ, ਜਾ ਸਕਦੀ। ਬਿਲਕੁਲ, ਆਪਾਂ ਅਕਾਲੀ ਦਲ ਦੀ ਵੋਟ ਬਾਰੇ ਚਰਚਾ ਕੀਤੀ ਸੀ ਆਪਾਂ। ਬਿਲਕੁਲ। ਜਿਹੜੀ ਤੁਸੀਂ ਗੱਲ ਕੀਤੀ ਨਾ ਬਾਬੂ ਕਾਂਸ਼ੀ ਰਾਮ ਦੀ, ਤੇ ਚੱਬੇਵਾਲ ਤਾਂ ਉਹਨਾਂ ਦੇ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ ਹੁਸ਼ਿਆਰਪੁਰ ਦਾ, ਉੱਥੇ ਹੀ ਪੈਂਦਾ, ਉਸ ਕੰਸਟੀਚੁਐਂਸੀ MP ਹਲਕੇ ਦੇ ਵਿੱਚ ਹੀ ਸ਼ਾਇਦ ਇਹ ਆਉਂਦਾ ਚੱਬੇਵਾਲ ਤਾਂ। ਔਰ ਇਹ ਜਿਹੜੀ ਗੈਰ ਹਾਜ਼ਰੀ ਹੈ ਨਾ, ਇਹਨੇ ਕਈ ਸਮੀਕਰਨ ਪ੍ਰਭਾਵਿਤ ਕਰਨੇ ਸ਼ਰਮਾ ਜੀ, ਜਿਵੇਂ ਅਕਾਲੀ ਦਲ ਨੇ ਕਰਨੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੱਤਾਧਾਰੀਆਂ ਦੇ ਨਵੇਂ ਤਾਜ਼ੇ ਬਣੇ MP ਸਾਹਿਬ ਦੀ। ਵੋਟ ਮਾਰਜਨ ਤਾਂ ਖੈਰ ਕਾਫੀ ਤਕੜਾ ਸੀ, ਪਰ ਇੱਧਰ ਮੰਤਰੀ ਵੀ ਸੀਗੇ। ਮੰਤਰੀ ਦਾ ਅਹੁਦਾ ਤਾਂ ਚਲੋ ਛੱਡਣਾ ਹੀ ਪਿਆ, ਕਿਉਂਕਿ MP ਬਣ ਗਏ ਤਾਂ ਉਹ ਛੱਡਣਾ ਹੀ ਪੈਣਾ ਸੀ, ਪਰ ਕਹਿੰਦੇ ਕੋਠੀ ਛੱਡਣ ਨੂੰ ਦਿਲ ਨਹੀਂ ਕਰਦਾ। ਮੀਤ ਹੇਅਰ ਦੀ ਗੱਲ ਕਰ ਰਹੇ। ਬਿਲਕੁਲ ਜੀ, ਮੀਤ ਹੇਅਰ ਹੋਰੀ ਮੈਂਬਰ ਪਾਰਲੀਮੈਂਟ ਚੁਣੇ ਗਏ ਜੀ, ਪਰ ਮੰਤਰੀ ਵਾਲੀ ਕੋਠੀ ਤੋਂ ਮੋਹ ਨਹੀਂ ਗਿਆ। ਪਤਾ ਮੈਨੂੰ ਕੋਠੀ ਤੋਂ ਮੋਹ ਨਹੀਂ ਗਿਆ ਕਿ ਮੰਤਰੀ ਵਾਲੇ ਅਹੁਦੇ ਤੋਂ ਮੋਹ ਨਹੀਂ ਜਾ ਰਿਹਾ, ਇਹ ਤਾਂ ਨਹੀਂ ਪਤਾ। ਕਿਉਂਕਿ ਦਿੱਲੀ ਜਾ ਕੇ ਉਹ ਗੱਲ ਤਾਂ ਨਹੀਂ ਬਣਦੀ। ਕਹਿੰਦੇ ਜਿਹੜਾ ਇੱਥੇ ਰੋਹ ਸੀਗਾ, ਆਪਾਂ ਪਹਿਲਾਂ ਵੀ ਗੱਲ ਕਰਦੇ ਨੇ ਕਿ ਜਿੰਨੇ ਉਮੀਦਵਾਰ ਕੈਬਨਿਟ ਚੋਂ ਉਤਾਰੇ ਨੇ, ਉਹ ਕੋਈ ਵੀ ਨਹੀਂ ਚਾਹੁੰਦਾ ਕਿ ਜਿੱਤੀਏ, ਹੈ ਨਾ। ਬਿਲਕੁਲ ਸਹੀ। ਤੇ ਪਰ ਕਈ ਵਾਰ ਨੱਕ ਦਾ ਸਵਾਲ ਬਣ ਜਾਂਦਾ, ਔਰ ਮੀਤ ਹੇਅਰ ਨੂੰ ਨੱਕ ਦਾ ਸਵਾਲ ਬਣਾ ਕੇ ਚੋਣ ਲੜੀ ਵੀ ਔਰ ਜਿੱਤੀ ਵੀ, ਔਰ ਮੈਂਬਰ ਪਾਰਲੀਮੈਂਟ ਬਣ ਗਏ। ਪਰ ਚੰਡੀਗੜ੍ਹ ਦੇ ਵਿੱਚ ਸੈਕਟਰ 2 ਦੇ ਵਿੱਚ 43 ਨੰਬਰ ਕੋਠੀ ਜਿਹੜੀ ਉਹਨਾਂ ਨੂੰ ਬਤੌਰ ਮੰਤਰੀ ਅਲਾਟ ਸੀ, ਉਹ ਅਜੇ ਵੀ ਜਨਾਬ ਨੇ ਛੱਡੀ ਨਹੀਂ, ਉਹ ਛੱਡਣੀ ਨਹੀਂ ਚਾਹੁੰਦੇ। ਉਸ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਨੇ ਚਿੱਠੀ ਤੱਕ ਲਿਖਤੀ ਹੈ ਜੀ। ਮੈਂਬਰ ਪਾਰਲੀਮੈਂਟ ਮੀਤ ਹੇਅਰ ਹੋਰਾਂ ਨੇ ਚਿੱਠੀ ਦੇ ਵਿੱਚ ਹਵਾਲਾ ਦਿੱਤਾ ਕਿ ਜੀ ਕਿ ਮੈਂ MP ਤਾਂ ਬਣ ਗਿਆ, ਪਰ ਮੈਨੂੰ ਅਜੇ ਤੱਕ ਦਿੱਲੀ ਦੇ ਵਿੱਚ ਕੋਈ ਘਰ, ਕੋਈ ਫਲੈਟ, ਕੋਈ ਮੈਂਬਰ ਪਾਰਲੀਮੈਂਟ ਦੇ ਹਵਾਲੇ ਨਾਲ ਕੁਛ ਅਲਾਟ ਨਹੀਂ ਹੋਇਆ। ਇਸ ਲਈ ਮੈਨੂੰ ਚੰਡੀਗੜ੍ਹ ਕੰਮ ਕਰਨ ਲਈ ਆਉਣਾ ਜਾਣਾ ਪੈਂਦਾ ਹੈ, ਆਪਣੇ ਵਰਕਰਾਂ ਲੋਕਾਂ ਦਾ ਕੰਮ ਕਰਾਉਣਾ ਪੈਂਦਾ, ਤੇ ਇਸ ਲਈ ਮੇਰੀ ਇਹ ਰਹਿائش ਨੂੰ ਬਰਕਰਾਰ ਰੱਖਿਆ ਜਾਵੇ। ਬਈ ਇਹ ਦਿੱਲੀ ਵਾਲਿਆਂ ਨੇ ਘਰ ਨਹੀਂ ਦਿੱਤਾ, ਉਹਦੇ ਲਈ ਪੰਜਾਬ ਦਾ ਕੀ ਕਸੂਰ ਹੈ? ਤੁਸੀਂ ਲਿਖੋ, ਇਹੀ ਚਿੱਠੀ ਉਹਨਾਂ ਨੂੰ ਲਿਖੋ, ਉਹਨਾਂ ਤੋਂ ਮੰਗ ਕਰੋ, ਪਰ ਇਹ ਤਾਂ ਤੁਸੀਂ ਕਿਸੇ ਹੋਰ ਦਾ ਹੱਕ ਮਾਰ ਰਹੇ ਹੋ। ਫਿਰ ਵੈਸੇ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਨਵਾਂ ਵਰਤਾਰਾ ਨਹੀਂ ਹੈ। ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ, ਕੇਜਰੀਵਾਲ ਦੀ ਕੋਠੀ ਵਾਲਾ ਪ੍ਰਕਿਰਿਆ ਦੇਖੀ ਹੋਇਆ ਲੰਘੇ ਦਿਨਾਂ 'ਚ ਕੀ ਹੋਈ ਹੈ। ਸੋ ਇਸ ਲਈ ਫਿਰ ਉਹ ਤੋਂ ਵੱਖਰੇ ਥੋੜਾ ਹੋਣਗੇ, ਤੇ ਇਹਨਾਂ ਦੀ ਤਾਂ ਦਾਲ ਵੀ ਗਲਦੀ ਹੈ ਤੇ ਅਪਰੋਚ ਪਹੁੰਚ ਵੀ ਹੈਗੀ ਹੈ ਦਿੱਲੀ ਤੱਕ। ਸੋ ਇਸ ਲਈ ਉਹਨਾਂ ਦੇ ਹਵਾਲੇ ਨਾਲ
ਕਿ ਉਹੀ ਵਰਤਾਰਾ ਤੈਅ ਰਣਨੀਤੀ ਤਹਿਤ ਕੀਤਾ ਜਾ ਰਿਹਾ, ਜਾਂ ਇਹ ਉਮੀਦ ਕਰਦੇ ਆ ਮੀਥੇਰ ਕਿ ਅਗਲੀ ਵਾਰ ਵੀ ਮੈਂ ਜਿੱਤੂਗਾ, ਐਮਐਲਏ ਦੀ ਚੋਣ ਲੜੂੰਗਾ 2027 ਦੇ ਵਿੱਚ, ਫਿਰ ਐਮਐਲਏ ਬਣ ਜਾਊਗਾ, ਫਿਰ ਮੰਤਰੀ ਬਣ ਜਾਊਗਾ, ਕੋਠੀ ਹੁਣੇ ਰੱਖ ਲੈਣਾ, ਕਾਹਨੂੰ ਸਮਾਨ ਚੱਕਣਾ ਜੀ। ਮੀਥੇਰ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਕਿਹਾ ਕਿ ਮੇਰੀ ਇਹ ਕੋਠੀ ਕਾਇਮ ਰੱਖੀ ਜਾਵੇ, ਮੇਰਾ ਇਹ ਘਰ ਬਰਕਰਾਰ ਰੱਖਿਆ ਜਾਵੇ, ਮੇਰੇ ਤੋਂ ਇਹ ਘਰ ਨਾ ਲਿਆ ਜਾਵੇ। 24 ਸਤੰਬਰ ਨੂੰ ਜਨਾਬ ਨੂੰ ਨੋਟਿਸ ਹੋਇਆ ਸੀ 15 ਦਿਨਾਂ 'ਚ ਖਾਲੀ ਕਰਨ ਦਾ। 24 ਸਤੰਬਰ ਦਾ ਨੋਟਿਸ ਮਤਲਬ 9 ਤਰੀਕ ਨੂੰ ਮੁੱਕਦਾ ਸੀ, 9 ਅਕਤੂਬਰ ਨੂੰ, ਤੇ ਇਹ 10 ਅਕਤੂਬਰ ਤੋਂ ਪਹਿਲਾਂ ਮੀਥੇਰ ਨੇ ਕੋਠੀ ਖਾਲੀ ਕਰਨੀ ਸੀ। ਪਰ ਅੱਜ ਅਸੀਂ ਗੱਲ ਕਰ ਰਹੇ ਹਾਂ ਜਦੋਂ 1 ਮਹੀਨਾ ਉੱਪਰ ਬੀਤ ਗਿਆ, ਨਵੰਬਰ ਦੀ 6 ਤਰੀਕ ਨੂੰ ਗੱਲ ਕਰ ਰਹੇ ਹਾਂ, ਤੇ ਇਹ ਸਭ ਦੇ ਦਰਮਿਆਨ ਪਤਾ ਲੱਗਿਆ ਕਿ ਉਸ ਐਪਲੀਕੇਸ਼ਨ ਤੇ, ਉਸ ਦਰਖਾਸਤ ਤੇ ਅਜੇ ਮੁੱਖ ਮੰਤਰੀ ਸਾਹਿਬ ਨੇ ਹਰਾ ਪੈਨ ਚਲਾਇਆ ਤਾਂ ਨਹੀਂ, ਪਰ ਵਿਭਾਗੀ ਤੌਰ ਤੇ ਕਹਿੰਦੇ ਮੂੰਹ ਜ਼ਬਾਨੀ ਹੁਕਮ ਜ਼ਰੂਰ ਮਿਲ ਗਿਆ ਮੀਥੇਰ ਨੂੰ ਕਿ ਰੱਖੀ ਰੱਖੋ, ਕੋਈ ਚੱਕਰ ਨਹੀਂ। ਸੋ ਹੁਣ ਇਹ ਕੋਈ ਚੱਕਰ ਨਹੀਂ ਵਾਲਾ ਮਸਲਾ ਜਿਮਨੀ ਚੋਣਾਂ ਤੋਂ ਬਾਅਦ ਕੁਝ ਰੰਗ ਰੂਪ ਬਟਾਊਗਾ, ਜਾਂ ਇਹ ਆਈ ਚੱਲੂਗਾ, ਬਦਲਾਅ ਵਾਲੇ ਆਈ ਰੰਗ ਬਦਲਣਗੇ, ਇਹ ਵੀ ਪਹਿਲੂ ਰਹੂਗਾ। ਆਇਆ ਇਹ ਤਾਂ ਬੜੇ ਦਾਅਵੇ ਕਰਦੇ ਸੀ ਭੱਠਲ ਤੋਂ ਇੰਨੇ ਸਾਲਾਂ ਬਾਅਦ ਤੇ ਮਨਪ੍ਰੀਤ ਬਾਦਲ ਤੋਂ ਇੰਨੇ ਸਾਲਾਂ ਬਾਅਦ ਕੋਠੀ ਚੜਾਈ, ਕਿਤੇ ਹੁਣ ਜਿਹੜੇ ਤੁਹਾਡੇ ਤੋਂ ਬਾਅਦ ਆਉਣਗੇ ਉਹ ਨਾ ਕਹੀ ਜਾਣਗੇ ਤੁਹਾਡੇ ਕਿ ਤੁਹਾਡੇ ਐਮਪੀ ਤੋਂ ਕੋਠੀ ਚੜਾਈ ਜਾਂ ਤੁਹਾਡੇ ਫਲਾਣੇ ਤੋਂ ਕੋਠੀ ਚੜਾਈ। ਜੀ ਅਗਲੀ ਗੱਲ ਕਰੀਏ ਪੰਜਾਬ ਦੇ ਧੂਏ ਦੀ। ਸ਼ਰਮਾ ਜੀ, ਦਿੱਲੀ ਵਾਲੇ ਕਹੀ ਜਾਂਦੇ ਧੂਆਂ ਸਾਨੂੰ ਤੰਗ ਕਰਦਾ, ਹਾਲਾਂਕਿ ਵਿਗਿਆਨਿਕ ਤੌਰ ਤੇ ਵੀ ਇਹ ਪ੍ਰੂਵ ਹੋ ਗਿਆ ਕਿ ਇੰਨੀ ਜਲਦੀ ਪੰਜਾਬ ਦਾ ਛੇਤੀ ਧੂਆਂ ਜਾ ਨਹੀਂ ਸਕਦਾ ਦਿੱਲੀ ਦੇ ਵਿੱਚ। ਉਧਰੋਂ ਲਾਹੌਰ ਵਾਲੇ ਵੀ, ਉਹ ਬੀਬੀ ਪੰਜਾਬ ਦੀ ਮੁੱਖ ਮੰਤਰੀ ਹੈ ਤੇ ਉਹ ਕਹਿੰਦੀ ਚਿੱਠੀਆਂ ਮੈਂ ਵੀ ਲਿਖੂੰਗੀ, ਤੇ ਇੱਕ ਤਾਂ ਉਹਨਾਂ ਦੀ ਮੰਤਰੀ ਸਾਹਿਬਾ ਜੀ ਨੇ ਕਹਿ ਦਿੱਤਾ ਕਿ ਉਹ ਧੂਆਂ ਸਾਡੇ ਇੱਧਰ ਆ ਕੇ ਤੰਗ ਕਰਦਾ। ਗੰਗਾ ਨਗਰ ਵਾਲੇ ਅੱਡ, ਰਾਜਸਥਾਨ ਵਾਲੇ ਅੱਡ ਕਹੀ ਜਾਂਦੇ ਸਾਡੇ ਇੱਧਰ ਆਉਂਦਾ। ਪਹਿਲਾਂ ਫੈਸਲਾ ਹੀ ਨਾ ਕਰ ਲਈਏ ਕਿ ਪੰਜਾਬ ਦਾ ਧੂਆਂ ਜਾਂਦਾ ਆਖਿਰ ਕਿੱਧਰ ਨੂੰ ਹੈ, ਦਿੱਲੀ ਜਾਂਦਾ ਜਾਂ ਲਾਹੌਰ ਨੂੰ ਜਾਂਦਾ? ਜੀ ਚੈਕਿੰਗ ਦੀ ਲੋੜ ਹੈ ਜੀ, ਮਤਲਬ ਮੈਨੂੰ ਲੱਗਦਾ ਕਿ ਇੱਕ ਪੈਨਲ ਬਣਾ ਲੈਣ, ਇਹ ਦਿੱਲੀ ਵਾਲੇ ਆਪਣਾ ਭੇਜ ਦੇਣ, ਰਾਜਸਥਾਨ ਵਾਲੇ ਆਪਣਾ ਭੇਜ ਦੇਣ, ਹਰਿਆਣੇ ਵਾਲੇ ਆਪਣਾ ਭੇਜ ਦੇਣ, ਲਾਹੌਰ ਤੋਂ ਵੀ ਬੁਲਾ ਲੈਣ ਕਿ ਭਾਈ ਪੰਜਾਬ ਤੋਂ ਕਿਹੜੀਆਂ ਪਾਈਪਲਾਈਨਾਂ ਪਈਆਂ ਲਾਹੌਰ ਨੂੰ, ਕਿਹੜੀਆਂ ਪਈਆਂ ਦਿੱਲੀ ਨੂੰ, ਜਿਹੜੀਆਂ ਸਿੱਧਾ ਧੂਆਂ ਉੱਥੇ ਜਾ ਕੇ ਲੈਂਡ ਕਰਦਾ। ਬਿਲਕੁਲ ਸਹੀ ਹੈ। ਮਤਲਬ ਪਹਿਲਾਂ ਤੈਅ ਤਾਂ ਕਰ ਲਓ ਨਾ ਕਿ ਕੀ ਇਹ ਬੜੀ ਰਣਨੀਤੀ ਤਹਿਤ ਪੰਜਾਬ 'ਚ ਧੂਆਂ ਛੱਡਿਆ ਜਾਂਦਾ ਕਿ ਵੀ ਅੱਧਾ ਅਸੀਂ ਦਿੱਲੀ ਨੂੰ ਭੇਜ ਦੇਣਾ, ਅੱਧਾ ਅਸੀਂ ਲਾਹੌਰ ਨੂੰ ਭੇਜ ਦੇਣਾ। ਲਾਹੌਰ ਵਾਲੇ ਕਹਿੰਦੇ ਜੀ ਚੜ੍ਹਦੇ ਪੰਜਾਬ ਦਾ ਧੂਆਂ ਸਾਡੇ ਕੋਲ ਆ ਰਿਹਾ ਹੈ, ਸਾਡੀ ਰਾਜਧਾਨੀ ਵਾਲੇ ਦਿੱਲੀ ਵਾਲੇ ਕਹੇ ਜਾਂਦੇ ਜੀ ਪੰਜਾਬ ਦਾ ਧੂਆਂ ਸਾਡੇ ਕੋਲ ਆ ਰਿਹਾ। ਮਾਣਯੋਗ ਸੁਪਰੀਮ ਕੋਰਟ ਨੇ ਸਖਤ ਲਫ਼ਜ਼ਾਂ ਦੇ ਵਿੱਚ ਪੁੱਛਿਆ ਦਿੱਲੀ ਨੂੰ, ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ, ਕੇਂਦਰ ਨੂੰ ਕਿ ਸਾਨੂੰ ਇਹ ਦੱਸ ਦਿਓ ਕਿ ਸਾਡੇ ਹੁਕਮਾਂ ਦਾ ਬਣਦਾ ਕੀ ਹੈ। ਜਦੋਂ ਇਹ ਹੁਕਮ ਸੀ ਕਿ ਦਿੱਲੀ ਦੇ ਵਿੱਚ ਪਟਾਕੇ ਬਣ ਨਹੀਂ ਸਕਦੇ, ਦਿੱਲੀ 'ਚ ਪਟਾਕੇ ਵਿਕ ਨਹੀਂ ਸਕਦੇ, ਦਿੱਲੀ 'ਚ ਪਟਾਕੇ ਚੱਲ ਨਹੀਂ ਸਕਦੇ, ਫਿਰ ਚੱਲੇ ਕਿਵੇਂ ਤੇ ਵਿਕੇ ਕਿਵੇਂ ਤੇ ਬਣੇ ਕਿਵੇਂ? ਇੱਥੇ ਤਾਂ ਤੁਸੀਂ ਕਹਿ ਦਿਓ ਜੀ ਕਿ ਖੇਤਾਂ ਤੱਕ ਜਾ ਨਹੀਂ ਹੋਇਆ ਜੀ, ਪਰਾਲੀ ਨੂੰ ਅੱਗ ਲੱਗਦੀ ਰੋਕ ਨਹੀਂ ਹੋਈ ਜੀ, ਪਸਾਰਾ ਐਡਾ ਬੜਾ ਜੀ, ਉਨੀ ਤਾਕਤ ਨਹੀਂ, ਸ਼ਕਤੀ ਨਹੀਂ, ਦਿੱਲੀ ਤਾਂ ਤੁਹਾਡੇ ਕੰਟਰੋਲ 'ਚ ਹੈ, ਫਿਰ ਕਿਉਂ ਨਹੀਂ ਰੋਕ ਹੋਏ ਪਟਾਕੇ ਚੱਲਣੋਂ? ਤੇ ਹੁਣ ਉਹ ਵੀ ਪੰਜਾਬ ਵਾਲੇ ਨੇ ਆ ਕੇ ਚਲਾਏ ਨੇ ਸਾਰੇ। ਇਸ ਲਈ ਦੂਏ ਦੇ ਮੱਥੇ ਤੇ ਮੜਨਾ ਬਹੁਤ ਆਸਾਨ ਹੈ। ਇਸ ਹਵਾਲੇ ਨਾਲ ਸਵਾਲ ਕਰਦੇ ਹਾਂ, ਅਸੀਂ ਪਰਾਲੀ ਫੂਕਣ ਨੂੰ ਜਾਇਜ਼ ਨਹੀਂ ਠਹਿਰਾ ਰਹੇ, ਪਰ ਪਰਾਲੀ ਨੂੰ ਸੰਭਾਲਣ ਦਾ ਪ੍ਰਬੰਧ ਕਿਹਨੇ ਕਰਨਾ ਸੀ ਜੀ? ਮੈਂ ਕਹਿੰਦਾ ਤਾਜ਼ੇ ਪਹਿਲੂ ਤੇ ਹੀ ਆ ਜਾਓ। ਪੰਜਾਬ ਸਰਕਾਰ ਨੇ ਪਰਾਲੀ ਪ੍ਰਬੰਧਨ ਲਈ 1200 ਕਰੋੜ ਰੁਪਇਆ ਮੰਗਿਆ ਕੇਂਦਰ ਤੋਂ ਜੀ, ਤੇ ਇਹ ਮਾਮਲਾ ਸੁਪਰੀਮ ਕੋਰਟ 'ਚ ਹੈ। ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਪੁੱਛਿਆ ਕਿ ਵੀ ਲੰਮਾ ਸਮਾਂ ਹੋ ਗਿਆ, ਤੁਸੀਂ ਮਸਲਾ ਲਟਕਾਇਆ ਕਿਉਂ ਹੈ? ਜੇ ਤਾਂ ਇਹ ਪੈਕੇਜ ਦੇਣਾ ਤੇ ਪੈਸੇ ਦੋ ਤੇ ਅਗਲੇ ਆਪਣਾ ਕੰਮ ਕਰਨ, ਜੇ ਨਹੀਂ ਦੇਣਾ ਤਾਂ ਖਾਰਜ ਕਰ ਦੋ, ਲਟਕਾ ਕੇ ਕਿਉਂ ਰੱਖੋ? ਫੈਸਲਾ ਕਿਉਂ ਨਹੀਂ ਲੈਂਦੇ? ਸੋ ਇਸ ਝਾੜਾਂ ਤੋਂ ਬਾਅਦ ਕੱਲ ਫਿਰ ਹਲਫਨਾਮਾ ਲੈ ਕੇ ਆ ਗਿਆ ਕੇਂਦਰ ਸੁਪਰੀਮ ਕੋਰਟ ਦੇ ਵਿੱਚ, ਕਹਿੰਦੇ ਜੀ ਆਹ ਚੱਕੋ ਸਾਡਾ ਹਲਫਨਾਮਾ, ਅਸੀਂ ਨਹੀਂ ਦੇ ਸਕਦੇ ਜੀ ਪੈਕੇਜ, ਪੰਜਾਬ ਆਪਣਾ ਆਪ ਨਿਬੇੜੇ। ਹੁਣ ਹੈ ਕੀ ਸੀ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਾਈ ਉਹਨਾਂ ਨੂੰ ਮਤਲਬ ਕਿ 2500 ਰੁਪਈਆ ਦੇ ਕੇ ਸਨਮਾਨ ਕੀਤਾ ਜਾਊਗਾ ਕਿ ਵੀ ਤੁਸੀਂ ਇੱਕ ਚੰਗੀ ਪਹਿਲ ਕਦਮੀ ਕੀਤੀ ਹੈ, ਪਰਾਲੀ ਨੂੰ ਅੱਗ ਨਹੀਂ ਲਾਈ। ਉਹਦੇ ਲਈ 1200 ਕਰੋੜ ਦੇ ਪੈਕੇਜ ਦੀ ਮੰਗ ਸੀ, ਜਿਹਦੇ ਵਿੱਚੋਂ 60% ਕੇਂਦਰ ਨੇ ਦੇਣਾ ਸੀ। ਮਤਲਬ 1200 ਕਰੋੜ ਦੇ ਕੁੱਲ ਕੇਂਦਰ ਤੋਂ ਮੰਗ ਸੀ, ਤੇ ਟੋਟਲ ਜਿੰਨੀ ਅਦਾਇਗੀ ਜਾਣੀ ਆ 25-25 ਦੇ ਹਿਸਾਬ ਨਾਲ, ਉਸ ਵਾਲੇ ਨਾਲ ਕੁੱਲ ਰਾਸ਼ੀ ਜਿਹੜੀ ਹੈਗੀ ਆ ਉਹ 60% ਦੇ ਹਿਸਾਬ ਨਾਲ 1200 ਕਰੋੜ ਕੇਂਦਰ ਦੀ ਬਣਦੀ ਹੈ। ਜੇ 1200 ਕਰੋੜ ਦੇ ਰੂਪ 'ਚ 60% ਕੇਂਦਰ ਪਾਉਂਦਾ ਤਾਂ 20% ਪੰਜਾਬ ਨੇ ਪਾਉਣਾ ਸੀ, 20% ਕੇਜਰੀਵਾਲ ਕਹਿੰਦਾ ਦਿੱਲੀ ਤੋਂ ਭੇਜ ਦਾਂਗੇ। ਇੰਜ ਇਹ 100% ਬਣਨਾ ਸੀਗਾ, ਪਰ ਸੁਪਰੀਮ ਕੋਰਟ 'ਚ ਕੇਂਦਰ ਨੇ ਤਾਂ ਹੱਥ ਖੜੇ ਕਰਤੇ, ਭਗੌੜਾ ਹੋ ਗਿਆ ਕੇਂਦਰ ਦਾ ਪਰਾਲੀ ਪ੍ਰਬੰਧਕ। ਤੇ ਆ ਹੁਣ ਕਣਕ ਵਾਲੇ ਮਸਲੇ ਤੇ DAP ਮਿਲ ਨਹੀਂ ਰਹੀ,
ਹੋਰ ਮਾਰੂ ਫੈਸਲਾ ਆ ਗਿਆ ਜਿਹਦੇ ਪਰ ਕੱਲ ਨੂੰ ਚਰਚਾ ਛਿੜੂਗੀ। ਹਜੇ ਇਹ ਮੀਡੀਆ 'ਚ ਸੁਰਖੀਆਂ ਬਣਨਗੀਆਂ ਇਸ ਗੱਲ ਦੀਆਂ ਕਿ ਕੇਂਦਰ ਨੇ ਫੈਸਲਾ ਕਰ ਲਿਆ ਕਿ ਕਣਕ ਦਾ ਜਿਹੜਾ ਸਬਸਿਡੀ ਤੇ ਬੀਜ ਮਿਲਦਾ ਉਹ ਹੁਣ ਸਿਰਫ 1 ਏਕੜ ਤੱਕ ਵਾਲੇ ਕਿਸਾਨ ਨੂੰ ਮਿਲੂਗਾ। ਪਹਿਲਾਂ 5 ਏਕੜ ਤੱਕ ਵਾਲੇ ਨੂੰ ਮਿਲਦਾ ਸੀ। ਮਤਲਬ ਇਹਦਾ ਮਤਲਬ ਕਣਕ ਦੀ ਲਾਗਤ ਸਾਡੀ ਹੋਰ ਵਧਣ ਵਾਲੀ ਹੈ। ਉਹ ਤੁਸੀਂ ਹੁਣ 5 ਏਕੜ ਵਾਲੇ ਕਿਸਾਨ ਨੂੰ ਵੀ ਅਮੀਰ ਕਿਸਾਨਾਂ 'ਚ ਗਿਣਨ ਲੱਗ ਗਏ ਨਾ। ਗਿਣਨਾ ਪਏ, ਸਹੀ ਗੱਲ ਹੈ, ਬਿਲਕੁਲ ਜੀ। ਤੇ ਇਸ ਤਰ੍ਹਾਂ ਲਗਾਤਾਰ ਪੰਜਾਬ ਦੀ ਕਿਸਾਨੀ ਤੇ ਹਮਲਾ ਕਰਕੇ ਇਹ ਪੰਜਾਬ ਦਾ ਲੱਕ ਤੋੜਿਆ ਜਾ ਰਿਹਾ ਹੈ। ਔਰ ਸੋ ਕਾਲਡ ਆਪਣੇ ਆਪ ਨੂੰ ਦੇਸ਼ ਭਗਤ ਕਹਾਉਣ ਵਾਲਿਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇਹ ਹਮਲਾ ਕਿਸਾਨੀ ਤੇ ਨਹੀਂ, ਇਹ ਹਮਲਾ ਪੰਜਾਬ ਦੀ ਆਰਥਿਕਤਾ ਤੇ ਹੈ। ਜੀ ਜੀ। ਤੇ ਇਸ ਲਈ ਇਹ ਨੀਤੀਆਂ ਕਿਤੇ ਨਾ ਕਿਤੇ ਸਪਸ਼ਟ ਕਰਦੀਆਂ ਕਿ ਤੁਸੀਂ ਜਿਸ ਤਰੀਕੇ ਨਾਲ ਇਸ ਮਸਲੇ ਨੂੰ ਨਜਿੱਠਣਾ ਚਾਹੁੰਦੇ ਹੋ, ਤੁਸੀਂ ਪੰਜਾਬ ਦੀ ਕਿਵੇਂ ਘੁੱਟਣਾ ਚਾਹੁੰਦੇ ਹੋ, ਇਹ ਦੂਰ ਤੱਕ ਮਾਰ ਜਾਊਗੀ। ਤੇ ਧੂਏ ਦੇ ਹਵਾਲੇ ਨਾਲ ਲਾਹੌਰ ਤੋਂ ਲੈ ਕੇ ਬਿਲਕੁਲ ਤੁਸੀਂ ਜਿਹੜੀ ਮੰਤਰੀ ਦੀ ਗੱਲ ਕਰ ਰਹੇ ਹੋ ਮਰੀਮ ਔਰੰਗਜ਼ੇਬ, ਹਨਾ, ਉਹਨੇ ਕਿਹਾ ਜੀ ਕਿ ਸਾਡੇ ਇੱਥੇ ਧੂਆਂ ਇਸ ਕਦਰ ਆ ਗਿਆ। ਲਾਹੌਰ, ਮੈਂ ਕਹਿੰਦਾ ਧੂਆਂ ਬਹੁਤ ਵੱਡੀ ਮਦਾਦ ਦੇ ਵਿੱਚ ਹੈ। ਲਾਹੌਰ ਦੇ ਵਿੱਚ 1700 ਤੱਕ AQI ਗਿਆ। ਔਰ ਆ ਪਿਛਲੇ, ਹਾਂਜੀ 1700 ਲਾਹੌਰ ਦਾ। ਇਹ ਇਧਰ ਦੂਸਰੇ ਪਾਸੇ ਜਦੋਂ ਇਹ ਮਰੀਮ ਗੱਲ ਕਰੀ ਸੀ ਉਸ ਸਮੇਂ ਵੀ 1000 AQI ਦੇ ਗੇਟ ਸੀਗਾ ਲਾਹੌਰ। ਪ੍ਰਾਇਮਰੀ ਦੇ ਸਕੂਲ ਸਾਰੇ ਉੱਥੇ ਬੰਦ ਕਰ ਦਿੱਤੇ ਗਏ ਨੇ, ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ। ਪਰ ਮੇਰਾ ਜਿਹੜਾ ਸਵਾਲ ਹੈ ਉਹ ਇਸ ਹਵਾਲੇ ਨਾਲ ਹੈ ਕਿ ਸਾਡੇ ਤਾਂ ਇੱਥੇ ਧੂਆਂ ਮਤਲਬ 200 ਦੇ ਗੇਟ 'ਚ ਘੁੰਮ ਰਿਹਾ। ਤੁਸੀਂ ਆ ਲਓ, ਮੇਰੇ ਕੋਲ ਰਿਪੋਰਟ ਪਈ ਹੈ, ਚੰਡੀਗੜ੍ਹ 'ਚ 258 AQI ਹੈ ਜੀ। ਜੀ ਜੀ, ਠੀਕ ਹੈ ਜੀ। ਤੇ ਅੰਮ੍ਰਿਤਸਰ ਦੇ ਵਿੱਚ 188 ਹੈ। ਮਤਲਬ ਅੰਮ੍ਰਿਤਸਰ ਦਾ 188 ਤੇ ਲਾਹੌਰ ਦਾ 1000 ਜਾਂ 1200 1700। ਕਿਹੜਾ ਤਰੀਕਾ ਸਾਡੇ ਕੋਲ, ਅਸੀਂ ਤਾਰ ਦੇ ਪਰਲੇ ਪਾਸੇ ਰੱਖ ਦਿੰਦੇ ਹਾਂ ਚੱਕ ਕੇ ਧੂਆਂ। ਇੱਥੋਂ ਦਾ ਲੁਧਿਆਣਾ 184 ਹੈ, ਰੋਪੜ ਸਾਡਾ 115 ਹੈ, ਜਲੰਧਰ 204 ਹੈ। ਇਹ ਬਹੁਤ ਜ਼ਿਆਦਾ ਹੈ, ਖਤਰਨਾਕ ਹੈ ਸਾਡੇ ਲਈ। ਖੰਨਾ 256 ਹੈ, ਮੰਡੀ ਗੋਬਿੰਦਗੜ੍ਹ 201 ਹੈ, ਪਟਿਆਲਾ 207 ਹੈ, ਚੰਡੀਗੜ੍ਹ 258 ਹੈ। ਜੀ ਜੀ। ਤੇ ਇਸ ਸਥਿਤੀ ਦੇ ਵਿੱਚ ਉੱਥੇ ਜੇ ਹਜ਼ਾਰ ਹੈ, ਫਿਰ ਉਹਦੇ ਲਈ ਅਸੀਂ ਜ਼ਿੰਮੇਵਾਰ ਕਿਵੇਂ ਹੋ ਗਏ ਜਨਾਬ? ਤੇ ਦਿੱਲੀ ਦੇ ਲਈ ਜਿਹੜਾ ਪਟਾਕਿਆਂ ਵਾਲਾ ਪਹਿਲੂ ਨਾਲ ਆਇਆ, ਉਹ ਕਦੋਂ ਹਿਸਾਬ ਲਾਓਗੇ ਜੀ? ਤੇ ਉਹਦੇ ਪ੍ਰਦੂਸ਼ਣ ਦੀ ਚਰਚਾ ਕਦੋਂ ਕਰੋਗੇ ਜਿਹੜਾ ਸਾਰਾ ਸਾਲ ਆਉਂਦਾ ਹੈ ਨਾ? ਇਸ ਪਹਿਲੂ ਦੇ ਉੱਤੇ ਕਿ ਪਹਿਲਾਂ ਫੈਸਲਾ ਕਰ ਲਓ ਭਾਈ ਕਿ ਪੰਜਾਬ ਨੂੰ ਦਿੱਲੀ ਵਾਲਿਆਂ ਨੇ ਬਦਨਾਮ ਕਰਨਾ ਕਿ ਲਾਹੌਰ ਵਾਲਿਆਂ ਨੇ ਬਦਨਾਮ ਕਰਨਾ, ਠੀਕ ਹੈ ਨਾ? ਤੇ ਪੰਜਾਬ ਦੀ ਕਿਸਾਨੀ ਨੂੰ ਜਿਸ ਕਦਰ ਤੁਸੀਂ ਮਾਰਨ ਲੱਗੇ ਹੋ ਉਹਦੀ ਜਵਾਬਦੇਹੀ ਤੁਹਾਤੋਂ ਕੌਣ ਪੁੱਛੇ, ਕੌਣ ਲਵੇ? ਸੋ ਇਹ ਪਹਿਲੂ ਵੱਡੇ ਨੇ, ਇਹਨਾਂ ਨੂੰ ਡਿਵਰਟ ਕਰਨ ਲਈ ਹੋਰ ਮੁੱਦੇ ਉਭਾਰੇ ਜਾਂਦੇ ਨੇ। ਇਸ ਮੌਕੇ ਮੰਡੀਕਰਨ ਵਾਲਾ ਸਿਸਟਮ, ਕਿਸਾਨੀ ਵਾਲਾ ਸਿਸਟਮ, ਮਜ਼ਦੂਰ ਲੇਬਰ ਵਾਲਾ ਸਿਸਟਮ, ਤੇ ਕੇਂਦਰ ਵੱਲੋਂ ਪੰਜਾਬ ਦੇ ਹੱਕ ਹਕੂਕਾਂ ਤੇ ਡਾਕਾ, ਸਾਡੇ ਫੰਡਾਂ ਨੂੰ ਰੋਕਣ ਦੀ ਪ੍ਰਕਿਰਿਆ, ਕਿੰਨੇ ਹੀ ਮਸਲੇ ਪਿੱਛ ਫਸੇ ਨੇ। ਉਹਨਾਂ ਸਾਰਿਆਂ ਤੋਂ ਕਿਨਾਰਾ ਕਰਦਿਆਂ ਹੋਇਆ ਆਹ ਸਥਿਤੀ ਤੇ ਲਿਆ ਕੇ ਖੜਾ ਕਰ ਦਿੱਤਾ। ਇਸ ਲਈ ਤੁਹਾਡਾ ਸਵਾਲ ਵਾਜਬ ਸੀਗਾ ਕਿ ਪਹਿਲਾਂ ਫੈਸਲਾ ਕਰ ਲਓ ਪੰਜਾਬ ਦਾ ਧੂਆਂ ਦਿੱਲੀ ਜਾਂਦਾ ਜਾਂ ਲਾਹੌਰ। ਕਿਸਾਨ ਦਾ ਦਿਲ ਨਹੀਂ ਕਰਦਾ ਕਿ ਉਹ ਲੋਕਾਂ ਦੀ ਜਾਨ ਨੂੰ ਜੋਖਮ ਦੇ ਵਿੱਚ ਪਾਵੇ, ਉਹਨਾਂ ਲਈ ਖਤਰਾ ਸਹੇੜੇ, ਪਰ ਕਿਉਂਕਿ ਉਹਦੇ ਕੋਲ ਹੋਰ ਆਪਸ਼ਨ ਨਹੀਂ ਹੈ। ਫਸਲੀ ਵਿਭਿੰਨਤਾ ਨਾ ਸਿਰਫ ਸਾਡੇ ਕੁਦਰਤੀ ਸਾਧਨਾਂ ਨੂੰ, ਕੁਦਰਤੀ ਸੋਰਸਸ ਨੂੰ, ਉਹਨਾਂ ਨੂੰ ਬਚਾਉਣ ਦੇ ਲਈ ਸਾਨੂੰ ਅਡਾਪਟ ਕਰਨੀ ਪਊਗੀ, ਲਿਆਉਣੀ ਪਊਗੀ, ਬਲਕਿ ਸਾਨੂੰ ਮਨੁੱਖਤਾ ਦੀ ਸਿਹਤ ਦੇ ਮੱਦੇ ਨਜ਼ਰ ਵੀ ਇਹ ਹੁਣ ਫੈਸਲੇ ਲੈਣੇ ਪੈਣਗੇ। ਪਰ ਇਹ ਲੈਣੇ ਇਕੱਲੇ ਕਿਸਾਨ ਦੇ ਪੱਧਰ ਤੇ ਨਹੀਂ ਹੋ ਸਕਦੇ, ਇਹ ਸਰਕਾਰਾਂ ਦੀ ਇੱਛਾ ਸ਼ਕਤੀ, ਕੇਂਦਰ ਤੇ ਰਾਜ ਸਰਕਾਰਾਂ ਦੀ, ਕਿਉਂਕਿ ਜਿਹੜਾ ਧੂਆਂ ਕਿਸਾਨ ਪੈਦਾ ਕਰਦਾ ਸਭ ਤੋਂ ਪਹਿਲਾਂ ਉਸ ਧੂਏ 'ਚ ਖੜਾ ਹੁੰਦਾ। ਔਰ ਇਹ ਕੋਈ ਵਡਿਆਈ ਨਹੀਂ, ਆਪਾਂ ਕਹਿੰਦੇ ਕਿ ਧੂਆਂ ਪੈਦਾ ਕਰਨਾ, ਪ੍ਰਦੂਸ਼ਣ ਕਰਨਾ ਕੋਈ ਵਡਿਆਈ ਹੈ, ਵਡਿਆਈ ਨਹੀਂ ਗੀ। ਪਰ ਕਿਉਂਕਿ ਤੁਸੀਂ ਕੋਈ ਆਪਸ਼ਨ ਨਹੀਂ ਦਿੱਤਾ ਉਹਨੂੰ ਸਿਸਟਮ ਦੇ ਤੌਰ ਤੇ, ਉਹਦੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਕਿ ਉਹਦੀ ਵੱਧਵੀਂ ਆਮਦਨ ਦਾ ਕੋਈ ਹੱਲ। ਵੈਸੇ ਪ੍ਰਵੀਨ ਜੀ, ਸੱਚਾਈ ਇਹ ਵੀ ਹੈ ਕਿ ਪਿਛਲੇ 2-3 ਸਾਲਾਂ 'ਚ ਮਾਮਲੇ ਬਹੁਤ ਘਟ ਗਏ ਨੇ। ਬਿਲਕੁਲ ਸਹੀ, ਬਿਲਕੁਲ ਸਹੀ। ਹੁਣ ਜਿਹੜੀ ਪਰਾਲੀ ਫੈਕਟਰੀਆਂ 'ਚ ਲਿਜਾਈ ਜਾ ਰਹੀ ਹੈ, ਲੋਕ ਉਹਨੂੰ ਵੀ ਸਵਾਲ ਕਰਦੇ ਕਿ ਉੱਥੇ ਜੀ ਤੁਸੀਂ ਉਹਦੇ 'ਚ ਕਿਹੜੀ ਆਕਸੀਜਨ ਪੈਦਾ ਕਰਦੇ ਹੋ, ਸਾਨੂੰ ਇਹ ਤਾਂ ਦੱਸ ਦਿਓ। ਪਰ ਖੇਤਾਂ ਦੇ ਵਿੱਚ ਹੁਣ ਅੱਗ ਦੀ ਬਜਾਏ ਵੱਡੇ ਵੱਡੇ ਟਰਾਲੇ ਖੜੇ ਪਰਾਲੀ ਲੱਦਦੇ ਜ਼ਿਆਦਾ ਦਿਖਦੇ ਨੇ। ਜੀ ਜੀ, ਬਿਲਕੁਲ। ਇਸ ਲਈ ਇਹ ਸਾਰਾ ਬਲੇਮ ਕਿਸਾਨੀ ਤੇ ਲਾ ਕੇ ਨਹੀਂ ਸਰਨਾ। ਹਾਂ, ਜਿਹੜੇ ਫੂਕਦੇ ਨੇ ਉਹ ਗਲਤ ਹੈ, ਪਰ ਉਸ ਨੂੰ ਉਸ ਪ੍ਰਕਿਰਿਆ 'ਚੋਂ ਕੱਢਣ ਦੇ ਲਈ ਤੁਸੀਂ ਕੀ ਯੋਜਨਾ ਲੈ ਕੇ ਆਏ ਹੋ? ਉਹ ਤੁਹਾਡੀ ਯੋਜਨਾ ਸਹੀ ਰੂਪ 'ਚ ਹੁੰਦਿਆਂ ਵੀ ਕਿਸਾਨ ਪਰਾਲੀ ਫੂਕਣ ਲੱਗ ਜਾਵੇ, ਫਿਰ ਤੁਸੀਂ ਸਵਾਲ ਕਰਨ ਜੋਗੇ। ਸਹੀ ਸੀ, ਬਿਲਕੁਲ ਸਹੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।